हाँ जी, सब तो पहले तो जी साਰਿਆਂ ਨੂੰ अस्सलाम वालेकुम जी, सत श्री अकाल। ਅਸੀਂ ਵਧੀਆ ਜੀ, ਆਸ ਕਰਦੇ ਹਾਂ ਤੁਸੀਂ ਸਾਰੇ ਵੀ ਵਧੀਆ ਹੋਵੋਗੇ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਪੰਜਾਬੀ ਬੈਸਟ ਫਾਰ ਐਵਰ ਤੋਂ ਇੱਕ ਨਵੀਂ ਵੀਡੀਓ ਦੇ ਨਾਲ ਜਨਾਬ ਜੀ ਤੁਹਾਡੇ ਆਮਣੇ ਸਾਹਮਣੇ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਡੇਰਾ ਤਾਂ ਤੁਸੀਂ ਪਛਾਣ ਹੀ ਲਿਆ ਹੋਣਾ ਵੀ ਅਸੀਂ ਇਸ ਵੇਲੇ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਬੜੀ ਸੋਹਣੀ ਮਿੱਠੀ ਠੰਡੀ ਠੰਡੀ ਹਵਾ ਜਿਹੜੀ ਹੈ ਨਾ ਉਹ ਵਗਦੀ ਪਈ ਹੈ। ਪਿੱਛੋਂ ਤੁਸੀਂ ਆ ਨਜ਼ਰ ਆਉਂਦੇ ਹੋਣੇ ਪਪੂਲਰਾਂ ਦੇ ਬੂਟੇ। ਇਹ ਇੱਕ ਦਿਨ ਇਹ ਆਸ ਸੀਗੀ, ਸਾਡੀ ਉਮੀਦ ਸੀਗੀ ਵੀ ਇੱਕ ਦਿਨ ਇਦਾਂ ਦਾ ਆਊਗਾ ਵੀ ਆਹ ਜਿਹੜੇ ਸਾਡੇ ਆ ਲਾਏ ਹੋਏ ਬੂਟੇ ਆ ਨਾ ਇਹ ਇੰਝ ਹੀ ਹਿੱਲਣਗੇ ਤੇ ਸਾਡੀ ਵੀਡੀਓ ਦੇ ਵਿੱਚ ਪਿੱਛੇ ਹਰੇ ਹਰੇ ਜਦੋਂ ਇਹ ਪੱਤੇ ਆਪਣੀਆਂ ਆਵਾਜ਼ਾਂ ਦੇਣਗੇ ਤੇ ਸਾਡਾ ਜਿਹੜਾ ਮਕਸਦ ਸੀਗਾ 100 ਦਿਨ ਵਾਲਾ ਸਾਡਾ ਉਹ ਪੂਰਾ ਹੋ ਜਾਊਗਾ। ਅਸੀਂ ਉਹਦੇ ਬਿਲਕੁਲ ਨੇੜੇ ਆਪਣੇ ਹੋਏ ਆ ਵੀ ਕੱਲ ਸ਼ਾਮੀ ਰਾਤੀ ਵੀ ਹਨੇਰ ਜਿਹਾ ਉੱਠਿਆ ਤਾਂ ਹੈ ਸੀ ਪਰ ਆਇਆ ਨਹੀਂ, ਲੇਕਿਨ ਅੱਜ ਇਸ ਵੇਲੇ ਜਿਹੜਾ ਆ ਨਾ ਠੰਡੀ ਠੰਡੀ ਹਵਾ ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਉਹ ਚੱਲ ਰਹੀ ਹੈ। ਪਾਣੀ ਤਰੁੰਕਿਆ ਪਿਆ ਜੀ। ਸਮੀਉੱਲਾ ਨੇ ਇਸ ਵੇਲੇ ਤਕਰੀਬਨ ਵੇਲਾ ਹੋਣਾ ਜੀ 5:30 ਵਜੇ ਤੇ 5 ਵਜੇ ਇੱਥੇ ਸਮੀਉੱਲਾ ਇਹਨੂੰ ਪੂਰੀ ਤਰ੍ਹਾਂ ਪਾਣੀ ਪੂਣੀ ਇਹ ਤਰੋਂਕ ਕੇ ਨਾ ਤੇ ਨਿਜ਼ਾਮ ਸਿੱਧਾ ਕਰ ਦਿੰਦਾ। ਤੇ ਰਾਣਾ ਸਾਹਿਬ ਜੀ ਇਹ ਮੌਜਾਂ ਲੁੱਟ ਰਹੇ ਆ ਇਕੱਲੇ ਇੱਥੇ ਬੈਠੇ। ਤੇ ਦੂਸਰਾ ਸਾਨੂੰ ਇੱਕ ਖਬਰ ਲੱਭੀ ਸੀਗੀ ਵੀ ਅੱਜ ਸਾਡੇ ਮਿੱਤਰ ਜਿਹੜੇ ਆ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਉਹ ਵੀ ਜਨਾਬ ਪਿੰਡ ਪਹੁੰਚ ਗਏ ਹੋਏ ਆ ਤੇ ਹੋ ਸਕਦਾ ਵੀ ਉੱਥੇ ਜਲਵਾਗਰ ਜਿਹੜੇ ਆ ਉਹ ਸਾਡੀ ਵੀਡੀਓ ਬਣਾਉਂਦੇ ਜਿਹੜਾ ਨਾ ਉਹ ਹੋ ਜਾਣ ਹੈ ਤੇ ਉਹ ਵੀ ਵੀਡੀਓ ਦਾ ਹਿੱਸਾ ਬਣ ਜਾਣਗੇ। ਤੇ ਉਹਨਾਂ ਦੇ ਜਦੋਂ ਵੀ ਅਸੀਂ ਕਿਸੇ ਵੀਡੀਓ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਆ ਤੇ ਉਦੋਂ ਅਸੀਂ ਇਹ ਗੱਲ ਕਰਦੇ ਆ ਵੀ ਈਦ, ਸਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਈਦ ਆ ਗਈ ਸਾਡੇ ਵਾਸਤੇ ਜੀ ਉਹ ਈਦ ਦਾ ਨਿਸ਼ਾਨ। ਹਾਂ, ਈਦ ਦਾ ਨਿਸ਼ਾਨ ਆ, ਸਿੰਬਲ ਬਣ ਗਏ। ਤੇ ਬਾਕੀ ਰਾਤੀ ਤੁਸੀਂ ਜਾ ਕੇ ਅੱਜ ਵੀਡੀਓ ਤੁਸੀਂ ਉਹ ਜ਼ਰੂਰ ਦੇਖੋ ਜਾ ਕੇ ਵੀ ਜਿਹੜਾ ਸ਼ੋਅ ਆ ਅੰਜਮ ਸਰੋਇਆ ਸਾਹਿਬ ਦਾ ਰਾਣਾ ਸਾਹਿਬ ਉਹ ਰਾਤੀ ਤੁਸੀਂ ਤਾਂ ਆਏ ਕੋਈ ਨਹੀਂ, ਉਹ ਦੱਸਦਾ ਉਹ ਕੀ ਵਜ੍ਹਾ ਆ ਮੈਂ ਉਹ ਵੀ ਪੁੱਛਣਾ ਚਾਹੁੰਦਾ ਵੀ ਰਾਤੀ ਤੁਸੀਂ ਸ਼ੋਅ ਦੇ ਵਿੱਚ ਮੌਜੂਦ ਕੋਈ ਨਹੀਂ ਸੀ। ਮੈਂ ਉੱਥੋਂ ਦਾਤੀ ਵੀ ਜਿੱਤੀ ਹੈ ਜੀ। ਅੱਛਾ, ਹਾਂਜੀ ਅਸਲ 'ਚ ਨਾ ਪਰਸੋਂ ਮੈਂ ਡਿਸਾਈਡ ਕੀਤਾ ਹਾਂ ਕਿ ਮੋਬਾਈਲ ਜਿਹੜਾ ਵਾ ਨਾ ਹਾਂ ਉਹ ਕੋਲ ਨਹੀਂ ਰੱਖਿਆ ਕਰਨਾ। ਅੱਛਾ ਹਾਂ ਹਾਂ ਵੀ 8 ਵਜੇ ਤੋਂ ਬਾਅਦ ਨਾ ਹਾਂ ਮੋਬਾਈਲ ਤੇ ਲੈਪਟਾਪ। ਅੱਛਾ ਹਾਂ ਹਾਂ ਤੇ ਉਹ ਫਿਰ ਇੱਥੇ ਮੈਂ ਕਿਹਾ ਇੱਥੇ ਸ਼ਾਇਦ ਕੋਈ ਇਰਾਦਾ ਕਮਜ਼ੋਰ ਨਾ ਪੈ ਜਾਏ, ਮੈਂ ਰਾਤੀ ਨਾ ਘਰੋਂ ਹੀ ਨਹੀਂ ਲਿਆ ਲੈਪਟਾਪ ਵੀ ਤੇ ਮੋਬਾਈਲ ਦੋਨੇ ਸ਼ਾਮਾਂ। ਇਹ ਤੁਸੀਂ ਕੀ ਨਵੀਂ ਜੀ ਖਬਰ ਸੁਣਾ ਰਹੇ ਆ ਵੀ ਮੋਬਾਈਲ ਰਾਣਾ ਸਾਹਿਬ ਮੋਬਾਈਲ ਤੋਂ ਬਗੈਰ ਗੁਜ਼ਾਰਾ। ਹੁਣ ਫਰਜ਼ ਕਰ ਲਓ ਵੀ ਮੈਨੂੰ ਰਾਤੀ ਤੁਹਾਡੀ ਲੋੜ ਪੈ ਗਈ 8:30 ਵਜੇ। ਯਾਰ ਕਿਤੇ ਨਾ 1000 ਮੌਕਿਆਂ ਚੋਂ ਇੱਕ ਦਫਾ ਕੋਈ ਐਸਾ ਹੁੰਦਾ, ਕੋਈ ਐਮਰਜੈਂਸੀ ਹੁੰਦੀ ਜਦੋਂ ਬੰਦੇ ਨੂੰ ਨਾ ਉਦੋਂ ਦੀ ਜ਼ਰੂਰਤ ਹੁੰਦੀ ਆ, ਵਰਨਾ ਉਹ ਜ਼ਰੂਰਤ ਨਾ ਜਿਹੜੀ ਆ ਅਗਲੇ ਦਿਨ ਤੇ ਪੈ ਜਾਂਦੀ ਹੈ। ਕੋਈ ਐਸੀ ਯਾਨੀ ਕਿ ਨਾ ਨਾਗਹਾਨੀ ਕੋਈ ਨਹੀਂ ਹੁੰਦੀ। ਇੱਕ ਅਸੀਂ ਬਣਾ ਲਿਆ ਬਸ ਇਸ ਤਰ੍ਹਾਂ ਦਾ ਨਾ ਵਤੀਰਾ ਜਾ ਵੀ ਯਾਰ ਇਹ ਜਿਹੜਾ ਹੁਣ ਕੋਈ ਗੱਲ ਕਰਨੀ ਆ ਨਾ ਵੀ ਹੁਣ ਨਹੀਂ ਸਵੇਰੇ ਕਰ ਲਾਂਗੇ ਹੈਂ। ਤੇ ਉਹ ਬਹੁਤ ਜ਼ਿਆਦਾ ਅੱਲਾਹ ਤਾਲਾ ਮਾਫ ਕਰੇ ਯਾਨੀ ਕਿ ਜਿਹੜੀ ਬਹੁਤ ਨਾਗਹਾਨੀ ਜੀ ਜਿਹੜੀ ਸੂਰਤ ਹਾਲ ਹੁੰਦੀ ਹੈ ਨਾ ਉਹਦੇ 'ਚ ਹੁੰਦੇ। ਯਾਰ ਫਿਰ ਉਹਦੇ 'ਚ ਵੀ ਦੱਸਾਂ ਕੀ ਹੁੰਦਾ ਵਾ ਜਦੋਂ ਕੋਈ ਆਪਣੇ ਤੁਹਾਡੇ ਐਸੇ ਅਜ਼ੀਜ਼ ਹੁੰਦੇ ਉਹ ਹੋਰ ਵੀ ਕੋਈ ਕੁਛ ਨਾ ਕੁਛ ਮੋਬਾਈਲ ਐਸੇ ਹੁੰਦੇ ਆ ਜਿੱਥੇ ਕਿ ਇਹ ਖਬਰ ਇਸ ਤਰ੍ਹਾਂ ਦੀ ਉੱਪੜ ਜਾਂਦੀ ਹੈ। ਉਹ ਮੈਂ ਦੇਖਿਆ ਇੱਕ ਤਾਂ ਯਾਰ ਰਾਤ ਨੂੰ ਨਾ ਐਵੇਂ ਬੰਦਾ ਟਾਈਮ ਦੇਖਦਾ ਰਹਿੰਦਾ 2 ਵਜ ਗਏ 2:30 ਵਜ ਗਏ 3 ਵਜ ਗਏ। ਮੈਂ ਕਿਹਾ ਇਹ ਟਾਈਮ ਬੈਰੀਅਰ ਤੋਂ ਨਾ ਨਿਕਲੀਏ। ਪਹਿਲਾਂ ਪੁਰਾਣਾ ਵਕਤ ਹੁੰਦਾ ਸੀ ਨਾ ਉਹ ਦੇਖਦੇ ਸੀ ਤਾਰੇ ਦੇਖਦੇ ਸੀ, ਉਹ ਆ 7 ਤਾਰਿਆਂ ਦਾ ਝੁਰਮੁਟ ਇੱਥੇ ਚਲਾ ਗਿਆ, ਕੁਤਬੀ ਤਾਰਾ ਇੱਥੇ ਚਲਾ ਗਿਆ। ਇਸ ਤਰ੍ਹਾਂ ਕਰਕੇ ਮੇਰੀ ਖਾਲਾ ਜਦੋਂ ਨਾ ਯਾਨੀ ਕਿ ਉਹਦੇ ਤੋਂ ਹੀ ਅੰਦਾਜ਼ਾ ਲਾਉਂਦੀ ਹੁੰਦੀ ਸੀ, ਫਿਰ ਉਹਨੇ ਅਜ਼ਾਨਾਂ ਤੋਂ ਪਹਿਲੇ ਹੀ ਯਾਨੀ ਕਿ ਜਿਹੜਾ ਵੀ ਇੱਥੇ ਤਾਰੇ ਪਹੁੰਚ ਕੇ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ। ਇਸ ਤਰ੍ਹਾਂ ਯਾਨੀ ਕਿ ਢੱਗਿਆਂ ਵਾਲੇ ਜਿਹੜੇ ਸੀ ਉਹ ਤਾਰੇ ਦੇਖ ਕੇ ਨਿਕਲਦੇ ਸੀ। ਮੈਂ ਕਿਹਾ ਤਾਰਿਆਂ ਦਾ ਇਲਮ ਤਾਂ ਹੁਣ ਸਾਨੂੰ ਐਡਾ ਰਿਹਾ ਕੋਈ ਨਹੀਂ ਹੈ, ਪਰ ਕਹਿੰਦੇ ਅਨਲਰਨ ਮੋਬਾਈਲ ਤੋਂ ਤਾਂ ਜਿਹੜੀ ਇਹਨੇ ਮੈਂ ਕਹਿੰਦਾ ਤੂੰ ਤਾਰਿਆਂ ਦੇ ਇਲਮ ਵੀ ਤੁਸੀਂ ਸਿੱਖ ਲੈਣਾ ਜੀ। ਇਸ ਹਿਸਾਬ ਨਾਲ ਜੇ ਤੁਸੀਂ ਤਾਰੇ ਗਿਣਨ ਨਹੀਂ ਲੱਗ ਗਏ ਤੁਸੀਂ ਤਾਂ ਹਿਸਾਬ ਸੂਬ ਲਾ ਲੈਣਾ। ਮੈਂ ਨਾ ਫਿਰ ਮੋਬਾਈਲ ਨਹੀਂ ਲੈ ਕੇ ਆਇਆ ਸੀ। ਮੈਂ ਸਵੇਰੇ ਬਲਕਿ ਜਦੋਂ ਗਿਆ ਨਾ ਘਰ ਮੋਬਾਈਲ ਸਵੇਰੇ ਮੈਂ ਦੇਖਿਆ ਅੰਜਮ ਦੀ, ਫਿਰ ਮੈਨੂੰ ਯਾਦ ਆਇਆ ਵੀ ਮੈਂ ਕਿਹਾ ਵੀ ਹਫਤਾ ਸੀ ਤੇ ਉਹ ਮੈਂ ਕਿਹਾ ਇਸ ਕਰਕੇ ਨਾ ਕਾਲ ਕੀਤੀ ਹੋਣੀ ਅੰਜਮ ਨੇ। ਤੇ ਇਹਦੇ ਮੈਂ ਕਿਉਂਕਿ ਰਾਤ ਨੂੰ ਨਾ ਬੰਦਾ ਐਵੇਂ ਪੈ ਜਾਂਦਾ ਰੀਲਾਂ ਦੇਖਣ ਦੇ ਚੱਕਰ 'ਚ ਜਾਂ ਵੈਸੇ ਕੋਈ ਲਾਗੇ ਤੇ ਉਹ ਨੀਂਦ ਜਿਹੜੀ ਆ ਨਾ ਉਹ ਬਸ ਖੱਜਲ ਖਰਾਬ ਜੀ। 12 ਵਜੇ ਸੌਂ ਗਏ 1 ਵਜੇ ਸੌਂ ਗਏ, ਫਿਰ ਉਹ ਸਵੇਰੇ ਮਜ਼ਾ ਨਹੀਂ ਆਉਂਦਾ। ਹੁਣ ਰਾਤੀ ਮੈਂ ਬੜੇ ਟਾਈਮ ਸਿਰ ਸੁੱਤਾ, ਸਵੇਰੇ ਬੜੇ ਟਾਈਮ ਸਿਰ ਜਿਹੜਾ ਨਾ ਉੱਠ ਗਿਆ। ਇਹ ਰਾਣਾ ਸਾਹਿਬ ਦੇ ਜੀ ਵੱਡੇ ਫੈਸਲਿਆਂ ਦੇ ਵਿੱਚੋਂ ਇੱਕ ਫੈਸਲਾ ਹੈਗਾ ਮੇਰੇ ਹਿਸਾਬ ਦੇ ਵਿੱਚ, ਕਿਉਂ ਜੀ ਰਾਣਾ ਸਾਹਿਬ? ਜੇ
ਤੁਸੀਂ ਇਹ ਮੈਂ ਤਾਂ ਵੈਸੇ ਮੈਨੂੰ ਮੈਂ ਇਹ ਕਹਿਣਾ ਹੂੰ। ਵੀ ਰਾਣਾ ਸਾਹਿਬ ਤੁਸੀਂ ਇੱਥੇ ਡੇਰੇ ਇਕੱਲੇ ਹੋਣਾ, ਹਾਂ 100 ਮਸਲਾ ਮਸਾਇਲ ਕੋਈ ਏਦਾਂ ਦਾ ਤੁਸੀਂ ਜਿੱਦਾਂ ਕਿਹਾ ਵੀ ਬੰਦਾ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਫੋਨ ਹੁੰਦਾ ਆ, ਉਹਦੇ ਤੇ ਬੰਦਾ ਰਾਬਤਾ ਕਰ ਲੈਂਦਾ। ਜਦੋਂ ਤੁਸੀਂ ਇੱਥੇ ਹੋਣਾ, ਮੋਬਾਈਲ ਘਰੇ ਹੋਣਾ, ਹਾਂ ਤੁਹਾਡੇ ਨਾਲ ਰਾਬਤੇ ਦਾ ਕੀ ਹੋਆ? ਕੋਈ ਘੰਟੀ ਘੂੰਟੀ ਕੋਈ ਲਵਾਓ, ਅਸੀਂ ਖੜਕਾ ਯਾਰ ਮੇਰੀ ਗੱਲ ਸੁਣ ਨਾ, ਇੱਥੋਂ ਨਾ ਜਿਹੜੇ ਸਾਡੇ ਅਜ਼ੀਜ਼ ਆ ਉਹਨਾਂ ਦਾ 5 ਜਾਂ 7 ਮਿੰਟ ਤੇ ਹੈ। ਅਰਸ਼ਦ ਦਾ ਘਰ ਜਿਹੜਾ 5 ਮਿੰਟ ਤੇ ਆ, ਵੀਰ ਉਹਨਾਂ ਦਾ ਘਰ 5-7 ਮਿੰਟ ਤੇ ਆ। ਹੈਂ ਜਿਸ ਦਿਨ ਮੇਰਾ ਮੋਬਾਈਲ ਚੱਕਿਆ ਗਿਆ ਸੀ, ਮੈਂ ਇੱਥੋਂ ਸਿੱਧਾ ਵਹੀਦ ਉਹਨਾਂ ਕੋਲ ਗਿਆ ਸੀ, ਉੱਥੇ ਸਹੀ ਨੂੰ ਉਠਾਇਆ ਵੀ ਮੈਂ ਕਿਹਾ ਮੋਬਾਈਲ ਮੇਰਾ ਚੱਕਿਆ ਗਿਆ। ਹੈਂ ਉਸ ਦਿਨ ਵੀ ਮੇਰੇ ਕੋਲ ਮੋਬਾਈਲ ਕੋਈ ਨਹੀਂ ਸੀ, ਉਸ ਦਿਨ ਵੀ ਮੈਂ ਰਾਬਤਾ ਜਾ ਕੇ ਕਰ ਹੀ ਲਿਆ ਸੀ ਨਾ। ਹੈਂ ਤੇ ਯਾਨੀ ਕਿ ਤੁਸੀਂ ਆਪਣੇ ਫੈਸਲੇ ਦੇ ਨਜ਼ਰਸਾਨੀ ਕੋਈ ਨਹੀਂ ਨਾ ਨਾ ਮੈਂ ਕਹਿ ਰਿਹਾ ਕਿ ਯਾਰ ਨਾ ਚੀਜ਼ਾਂ ਨੂੰ ਆਹਿਸਤਾ ਆਹਿਸਤਾ ਨਾ ਜਿਹੜਾ ਵਾ, ਉਹ ਦੇਖੋ ਘੜਾ ਹੁਣ ਉਹ ਘੜਾ ਜਿਹੜਾ ਵਾ ਨਾ ਰੱਖਿਆ ਵਾ, ਚੀਜ਼ਾਂ ਨੂੰ ਆ ਹੁਣ ਪਾਣੀ ਇੱਥੇ ਛਿੜਕਿਆ ਹੁੰਦਾ ਨਾ, ਮੈਂ ਕਹਿੰਦਾ ਕਿ ਮਗਰਬ ਤੋਂ ਬਾਅਦ ਨਾ ਠੰਡਾ 8-9 ਵਜੇ ਨਾ ਜਿਹੜਾ ਵਾ ਬੜਾ ਹੀ ਯਾਨੀ ਕਿ ਇੰਜ ਹੁੰਦਾ ਜਿਸ ਤਰ੍ਹਾਂ ਕੋਈ ਪਿੱਛੇ ਕੋਈ ਕੂਲਰ ਨਹੀਂ ਚੰਗਾ ਤਕੜਾ ਜਿਹਾ ਲੱਗਿਆ ਹੈ। ਹੈ ਬਹੁਤ ਸਕੂਨ ਵਾਲਾ ਯਾਨੀ ਕਿ ਜਿਹੜਾ ਵਾ ਨਾ। ਪਰ ਇਹ ਜੇ ਇੱਥੇ ਪੱਕਾ ਕਰਾਇਆ ਹੁੰਦਾ, ਜਿਸ ਤਰ੍ਹਾਂ ਕਿ ਵੀ ਕਰੇ ਸਾਰੇ ਤੇ ਸੋਲੰਗ ਲਵਾ ਲਓ, ਮੈਂ ਕਿਹਾ ਨਹੀਂ ਮੈਂ ਸੋਲੰਗ ਨਹੀਂ ਮੈਂ ਲਵਾਉਣਾ ਹੈ, ਮੈਂ ਕਿਹਾ ਡੰਗਰਾਂ ਵਾਲੇ ਅੱਧੇ ਹਿੱਸੇ 'ਚ ਲਵਾ ਲੈਣਾ, ਬਾਕੀ ਅੱਧੇ ਹਿੱਸੇ 'ਚ ਡੰਗਰਾਂ ਵਾਲੇ 'ਚ ਨਹੀਂ ਲਵਾਉਣਾ। ਇੱਥੇ ਹੁਣ ਕੱਚਾ ਰੱਖਿਆ ਵਾ, ਇੱਥੇ ਹੁਣ ਪਾਣੀ ਸਮਝ ਲਾ ਛਿੜਕ ਦਿੰਦਾ ਵਾ ਤੇ ਬੜੀ ਠੰਡੀ ਜਿਹੜੀ ਹੈ ਨਾ ਹਵਾ ਆਉਂਦੀ ਆ। ਤੇ ਇਹ ਯਾਰ ਜ਼ਿੰਦਗੀ ਜਿਹੜੀ ਹੈ ਨਾ, ਜ਼ਿੰਦਗੀ ਨੂੰ ਅਸੀਂ ਬਹੁਤ ਕੰਪਲਿਕੇਟਡ ਕਰ ਲਿਆ ਵਾ। ਹੁਣ ਤੂੰ ਦੇਖ ਤੇਰੇ ਨਿਆਣੇ ਜਿਹੜੇ ਆ ਨਾ, ਉਹ ਹੁਣ ਉਹ ਕੀ ਖਾਂਦੇ ਆ? ਉਹ ਚੌਲ ਖਾਂਦੇ ਹੋਣਗੇ, ਉਹ ਚਿਕਨ ਖਾਣਗੇ, ਚਿਕਨ ਸਬਜ਼ੀਆਂ ਨਹੀਂ ਖਾਂਦੇ, ਦਾਲ ਸਿਰਫ ਚੌਲਾਂ ਨਾਲ ਖਾਣਗੇ, ਵਰਨਾ ਕੋਈ ਨਹੀਂ ਖਾਣਗੇ। ਵਰਨਾ ਉਹਨਾਂ ਦੀ ਪਸੰਦ ਹੁੰਦੀ ਆ ਕਿ ਬਰਗਰ ਹੋਵੇ, ਸ਼ਵਾਰਮਾ ਹੋਵੇ, ਹੈ ਫਾਸਟ ਫੂਡ ਵਾਲੀ। ਹੁਣ ਅਸੀਂ ਜਿਹੜਾ ਨਾ, ਅਸੀਂ ਲੱਸੀ ਤੋਂ ਨਿਕਲੇ, ਹੈਂ ਚਟਣੀ ਤੋਂ ਨਿਕਲੇ, ਚਾਰ ਤੋਂ ਨਿਕਲੇ, ਅਸੀਂ ਪੈ ਗਏ ਸਾਲਣ ਰੋਟੀ ਦੇ ਚੱਕਰ 'ਚ। ਉਹ ਸਾਡੇ ਤੋਂ ਅਗਲੀ ਨਸਲ ਜਿਹੜੀ ਆ ਨਾ, ਉਹ ਸਾਲਣ ਰੋਟੀ ਤੋਂ ਵੀ ਗਈ। ਹੈ ਮੈਂ ਕਹਿੰਦਾ ਤੁਸੀਂ ਆ ਜਿਹੜੀ ਇੱਕ ਫੈਮਿਲੀ ਦੀ ਜਿੰਨੀਆਂ ਸਬਜ਼ੀਆਂ ਹੈਗੀਆਂ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਦੇ ਹਾਂ, ਜਿਹਦੇ ਵਿੱਚ ਟਿੰਡਾ ਹੋ ਗਿਆ, ਤੋਰੀ ਹੋ ਗਿਆ, ਕੱਦੂ ਹੋ ਗਿਆ, ਪੇਠਾ ਕੱਦੂ ਹੋ ਗਿਆ, ਇਹ ਜਿਹੜੀ ਟਿੰਡੀ ਹੋ ਗਈ, ਇਹ ਜਿਹੜੀ 6 ਸਬਜ਼ੀਆਂ, ਇਹ ਤਾਂ ਨਿਆਣੇ ਵੈਸੇ ਦੇਖਦੇ ਸਾਰੀ ਟਿੰਡੇ ਕਰਦੇ ਹੈਗੇ। ਜੇ ਤੁਸੀਂ ਕਹੋ ਵੀ ਜਿਹਦੇ ਵਿੱਚ ਚਿਕਨ ਪਾ ਲਈਏ ਤਾਂ ਖਾ ਲੂੰਗਾ, ਕਹਿੰਦੇ ਖਾ ਲਾਂਗੇ, ਉਦੋਂ ਜੋ ਫਿਰ ਬੋਟੀਆਂ ਕੱਢ ਕੇ ਖਾ ਲਾਂਗੇ, ਬਾਕੀ ਕੋਈ ਨਹੀਂ। ਸਰਦੀਆਂ ਵਾਲੇ 'ਚ ਵੀ ਸਿਰਫ ਉਹ ਨਾ ਮਟਰ ਹੈ ਤੇ ਗਾਜਰ, ਬਾਕੀ ਨਹੀਂ। ਉਹ ਵੈਸੇ ਤਾਂ ਗੋਂਗਲੂ ਦਾ ਲਫ਼ਜ਼ ਨਹੀਂ ਇਸਤੇਮਾਲ ਕਰਦੇ, ਜੇ ਸ਼ਲਜਮ ਪੱਕੇ ਹੋਣ ਤਾਂ ਉਹ ਕਹਿੰਦੇ ਗੋਂਗਲੂ ਪਕਾ ਲਏ ਆ। ਤੇ ਇਹ ਚੀਜ਼ਾਂ ਦਾ ਨਾ ਸਾਡਾ ਜਿਹੜਾ ਲਾਈਫ ਸਟਾਈਲ ਆ ਜਿਹੜਾ, ਇਹ ਬਹੁਤ ਜ਼ਿਆਦਾ ਚੇਂਜ ਹੋ ਗਿਆ। ਰਾਤੀ ਰਾਣਾ ਸਾਹਿਬ ਉੱਥੇ ਨਾ ਸ਼ੋਅ ਦੇ ਵਿੱਚ ਇੱਕ ਗੁਲੂਕਾਰ ਸਾਡੇ ਬਲੋਚ ਸਾਹਿਬ ਆਏ ਸੀ, ਬੜਾ ਸੋਹਣਾ ਗਾਉਂਦੇ ਸੀਗੇ ਜੀ ਉਹ, ਬੜਾ। ਉਹ ਤਾਂ ਫਿਰ ਰਾਤੀ ਜਦੋਂ ਤੁਹਾਨੂੰ ਸ਼ਾਇਦ ਚੇਤਾ ਹੋਵੇ, ਤੁਸੀਂ ਵੀ ਬਾਹਰ ਪਏ ਸੀ ਇੱਥੇ? ਹਾਂ। ਤੇ ਫਿਰ ਜਦੋਂ ਬਿਜਲੀ ਗੜਕੀ ਆ ਤੇ ਨਿਜ਼ਾਮ ਹੋਇਆ, ਉਹ ਯਾਦ ਆ? ਮੈਂ ਉਹ ਰਾਤੀ ਬਲਕਿ ਮੈਂ ਨਾ ਮੰਜਾ ਇੱਕੋ ਹੀ ਕੱਢਿਆ ਸੀ, ਪਿਛਲੀ 2 ਰਾਤਾਂ 'ਚ 2 ਮੰਜੇ ਬਾਹਰ ਫਿਰ ਕਰਨੇ ਅੰਦਰ ਜਿਹੜਾ ਨਾ ਔਖੇ ਹੁੰਦੇ, ਮੈਂ ਇੱਕ ਮੰਜਾ ਅੰਦਰ ਹੀ ਰਹਿਣ ਦਿੱਤਾ ਸੀ। ਫਿਰ ਬਸ ਉਹ ਮੰਜਾ ਮੈਂ ਜਿਹੜਾ ਨਾ ਆਪਣਾ ਅੰਦਰ ਕੀਤਾ। ਅੱਛਾ ਜੀ ਰਾਣਾ ਸਾਹਿਬ, ਈਦ ਵੀ ਲਾਗੇ ਆ ਗਈ, 3 ਦਿਨ ਵਿਚਾਰੇ ਹੈਗੇ, ਚੌਥੇ ਦਿਨ ਅੱਜ ਤੋਂ ਈਦ ਹੈਗੀ ਹੈ, ਇਵੇਂ ਹੀ ਕਿੱਦਾਂ ਦੀ ਫੀਲਿੰਗ ਤੁਹਾਡੇ ਈਦ ਦੇ ਬਾਰੇ? ਈਦ ਪਹਿਲੇ ਤਾਂ ਇਹ ਸੂਰਤ-ਹਾਲ ਹੁੰਦੀ ਸੀ ਕਿ ਈਦ ਤੋਂ 3-4 ਦਿਨ ਪਹਿਲੇ ਨਾ ਬੱਕਰੇ ਤੇ ਛਤਰੇ ਜਿਹੜੇ ਆ ਨਾ ਗਲੀਆਂ 'ਚ ਆਮ ਨਜ਼ਰ, ਮੈਂ ਕਹਿੰਦਾ ਜੀ ਉਹਨਾਂ ਨੂੰ ਪੈਲਾਂ ਪਾ ਕੇ, ਹਾਰ ਪਾ ਕੇ, ਮਹਿੰਦੀਆਂ ਲਾ ਕੇ। ਹੈ ਤੇ ਮੇਰੇ ਇੱਕ ਜਾਣਨ ਵਾਲੇ ਦੇ ਨਾ 2 ਬੱਕਰੇ ਸੀ, ਉਹਨੂੰ 1,60,000 ਮਿਲ ਰਿਹਾ ਸੀ, ਉਹਨੇ ਨਹੀਂ ਵੇਚੇ। ਫਿਰ ਬਾਅਦ 'ਚ 1,30,000 ਮਿਲ ਰਿਹਾ ਸੀ, ਉਹਨੇ ਕਿਉਂਕਿ 2 ਬੰਦੇ ਹਿੱਸੇਦਾਰ ਸੀ, ਉਹਨੇ ਕਿਹਾ ਨਹੀਂ ਵੇਚਣੇ। ਜਿਹੜੇ ਬੰਦਾ ਸੀ ਨਾ ਨਹੀਂ ਵੇਚਣੇ, ਕੱਲ ਉਹਨੇ ਕਿਹਾ ਵੀ ਜਿਸ ਤਰ੍ਹਾਂ ਵੀ ਵਿਕਦੇ ਆ ਵੇਚ ਦੇ, ਔਰ ਉਸਨੇ ਬੰਦੇ ਨੇ ਲੱਕ ਦੇ ਦੋਨੇ ਵੇਚ ਦਿੱਤੇ। ਹੈ ਵੀ ਉਹ ਪੈਨਿਕ ਯਾਨੀ ਕਿ ਇਹ ਹੋ ਗਿਆ ਵੀ ਪਤਾ ਨਹੀਂ ਐਤਕੀ ਯਾਨੀ ਕਿ ਜਿਹੜਾ ਨਾ ਜਾਨਵਰ ਵਿਕਣੇ ਹੀ ਕੋਈ ਨਹੀਂ ਵਾਲੇ, ਜਿਹੜਾ ਹੁਣ ਪੈਨਿਕ ਨਹੀਂ ਹੈ। ਹਾਂ ਇਹ ਹੋ ਗਿਆ, ਹਾਂ ਹਕੀਕਤ ਆ, ਇਹ ਰਿਐਲਿਟੀ ਹੈ ਜੀ। ਇਹਦੇ ਹੁਣ ਸਵਾਏ ਨਾ ਦੁਕਾਨਦਾਰ ਤਬਕਾ ਜਾਂ ਜਿਹੜੇ ਕੋਈ ਬਾਹਰ ਬੂਰ ਆ, ਉਹਨਾਂ ਤੋਂ ਇਲਾਵਾ ਜਿਹੜੇ ਸੈਲਰੀ ਵਾਲੇ ਆ ਨਾ, ਉਹ ਵੀ ਹੁੰਦਾ ਕਿ ਔਖੇ ਸੌਖੇ ਕੋਈ ਹਿੱਸਾ ਹੁੱਸਾ ਪਾ ਲਓ ਵਾਲਾ ਜਿਹੜਾ ਵਾ ਨਾ। ਔਰ ਹਿੱਸੇ ਵੀ ਐਤਕੀ ਨਾ
ਹੂੰ 30,000 ਤੋਂ ਲੈ ਕੇ 70,000 ਤੱਕ ਆ, ਯਾਨੀ ਕਿ ਜਿਹੜਾ ਬਿਲਕੁਲ ਹੀ ਉਹ ਫੋਟੋਕਾਪੀ ਜਿਹਾ ਵਾਲਾ ਨਾ ਉਹ 30,000 ਵਾਲਾ ਵਾ, ਹੂੰ। ਦਰਮਿਆਨਾ ਜਿਹੜਾ ਨਾ 50,000 ਵਾਲਾ ਵਾ, ਜਿਹੜਾ ਚੰਗਾ ਕੋਈ ਸੋਹਣਾ ਨਾ। ਵੀ ਜੇਬ 'ਚ ਨਾ ਹਾਂ ਜੇ ਕਿਧਰੇ ਆ ਵੀ ਜਾਵੇ ਨਾ ਕੁਰਬਾਨੀ ਵਾਲੇ ਹਾਂ। ਬੱਕਰੇ ਵਾਲੀ ਗੱਲ, ਤੇ ਜੇਬ ਦੇ ਵਿੱਚ ਉਹ ਪੈਸੇ, ਉਹ ਟਿਕਟ ਹੈ ਹੀ ਨਹੀਂ। ਉਹ ਨਾ ਰਾਣਾ ਸਾਹਿਬ ਮੈਨੂੰ ਗੱਲ ਯਾਦ ਆ ਗਈ ਭੈਣ ਛੋਟੀ ਜੀ, ਵੀ ਕਿਧਰੇ ਕੋਈ ਬੰਦਾ ਮੇਰੇ ਤਰ੍ਹਾਂ, ਜਿਵੇਂ ਹੁਣ ਆਪਾਂ ਕੁਰਬਾਨੀ ਬਗੈਰ ਪੈਸਾ ਕਿਸੇ ਤਰ੍ਹਾਂ ਕੱਢ ਜੀਏ, ਉਹ ਨਾ ਗੱਡੀ ਦੇ ਵਿੱਚ ਬਗੈਰ ਟਿਕਟ ਤੋਂ ਹੀ ਸਫ਼ਰ ਕਰ ਰਿਹਾ ਸੀ। ਹੈ ਜਦੋਂ ਸਟੇਸ਼ਨ ਤੇ ਲਿਆ ਨਾ, ਤੇ ਉਹ ਅੱਗੇ ਟੀਟੀ ਆ ਗਿਆ। ਟੀਟੀ ਨੇ ਉਹਨੂੰ ਕਿਹਾ ਵੀ ਹਾਂਜੀ, ਉਹਨੇ ਕਿਹਾ ਕੀ ਆ, ਉਹਨੇ ਕਿਹਾ ਵੀ ਉਹ ਟਿਕਟ ਦਿਖਾ। ਉਹਨੇ ਕਿਹਾ ਮੈਂ ਤਾਂ ਇੱਥੇ ਪਲੇਟਫਾਰਮ ਦੇ ਉੱਤੇ ਫਿਰਨ ਟੁਰਨ ਆਇਆ, ਮੈਂ ਤਾਂ ਆਇਆ ਹੀ ਨਹੀਂ ਗੱਡੀ ਦੇ ਵਿੱਚ। ਉਹਨੇ ਕਿਹਾ ਨਹੀਂ ਨਹੀਂ, ਤੂੰ ਮੈਂ ਦੇਖਿਆ ਵੀ ਤੂੰ ਆਹ ਡੱਬੇ ਦੇ ਵਿੱਚੋਂ ਹੁਣ ਲਿਆ, ਤੇ ਉਹ ਜਿਹੜਾ ਨਾ ਟਿਕਟ ਦਿਖਾ, ਜਾਂ ਫਿਰ ਕੋਈ ਐਸੀ ਨਿਸ਼ਾਨੀ ਦੇ ਵੀ ਇਹ ਪਤਾ ਲੱਗੇ ਵੀ ਤੂੰ ਜਿਹੜਾ ਨਾ ਗੱਡੀ 'ਚ ਨਹੀਂ ਹੈ। ਉਹਨੇ ਕਹਿ ਲਿਆ ਇਸ ਤੋਂ ਵੱਡੀ ਹੋਰ ਕੋਈ ਨਿਸ਼ਾਨੀ ਹੈ ਹੀ ਨਹੀਂ, ਮੇਰੀ ਜੇਬ ਦੇ ਵਿੱਚ ਗੱਡੀ ਦਾ ਟਿਕਟ ਹੀ ਨਹੀਂ ਹੈਗਾ। ਵੀ ਭਾਈ ਕੁਰਬਾਨੀ ਬਗੈਰ ਟਿਕਟ ਹੋਈ ਆ, ਇਸ ਵਾਰੀ ਦਾ ਨਿਜ਼ਾਮ ਇਦਾਂ ਦਾ ਹੀ ਆ, ਹਿਸਾਬ ਕਿਤਾਬ ਜਿਹੜਾ ਚੱਲ ਰਿਹਾ ਹੈਗਾ। ਉਹ ਬਸ ਇਹ ਹੈ ਕਿ ਹੁਣ ਨਾ ਉਹ ਸਮਾਜੀ ਨਿਆਣਿਆਂ ਦੀ ਕਰਕੇ ਜਿਹੜਾ ਵਾ ਨਾ, ਫਿਰ ਉਹ ਹੋਣਾ ਤਾਂ ਕਰਨਾ ਤਾਂ ਪੈਂਦਾ ਵਾ, ਪਰ ਉਹ ਨਹੀਂ ਹੈ ਜਿਸ ਤਰ੍ਹਾਂ ਪਹਿਲੇ ਖੁਸ਼ੀ ਵਾਲੀ ਜਿਹੜੀ ਹੁੰਦੀ ਸੀ ਨਾ, ਇੱਕ ਵੀ ਬੰਦਾ ਚਾਅ ਨਾਲ ਯਾਰ ਕੋਈ ਚੰਗਾ ਬੱਕਰਾ ਦੇਖੋ, ਕੋਈ ਵੱਡੇ ਡੰਗਰ 'ਚ ਵੀ ਹਿੱਸਾ ਪਾ ਲਓ, ਜਿਹਨਾਂ ਨੇ ਕਰਨੀ ਰਾਣਾ ਸਾਹਿਬ, ਇਹ ਵੀ ਹੈ ਲੇਕਿਨ ਬਹੁਤ ਥੋੜਾ ਵੀ ਉਹ ਜਿਹੜੀ ਮੈਜੋਰਿਟੀ ਨਹੀਂ ਹੈ, ਤੁਸੀਂ ਕਹਿ ਸਕਦੇ ਹੋ। ਉਂਝ ਤਾਂ ਕੁਰਬਾਨੀ ਅਲਹਮਦੁਲਿਲਾ ਹੈ ਹੀ ਹੈ। ਇਹ ਜਿਹੀਆਂ ਕੁਰਸੀਆਂ ਸਾਡੀਆਂ ਦੂਜੀਆਂ ਜਿਹੜੀਆਂ ਦੋ ਉਧਰਲੇ ਡੇਰੇ ਤੁਹਾਨੂੰ ਦਿਖਾਈਆਂ ਸੀ ਪਿਛਲੀ ਵਾਰੀ, ਤੇ ਦੋ ਜਨਾਬ ਜੀ ਆਹ ਕੁਰਸੀਆਂ ਆਈਆਂ ਪਈਆਂ ਹੈਗੀਆਂ। ਆ ਦੇਖ ਲਓ, ਆ ਬੱਕਰੀਆਂ ਨੂੰ ਹੁਣ ਥੋੜੀ ਜਿਹੀ ਦੇਰ ਛੱਡੀ ਦਾ ਵਾ ਰਾਜਾਂ ਦੀ, ਹਾਂ, ਤੇ ਇਹਦੇ ਜੀ ਇੰਨੇ ਘੰਟੇ ਕੁ ਜੀ ਜਿਹੜਾ ਨਾ ਇਹ ਰੱਜ ਜਾਂਦਾ। ਲਓ ਜੀ ਹਬੀਬ ਸਾਹਿਬ ਜਿਹੜਾ ਨਾ ਕਿਆ ਬਾਤ ਹੈ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਐਂਟਰੀ ਜਿਹੜੀ ਹੈ ਨਾ ਜੀ, ਉਹ ਵਿੱਚ ਵੱਜੂਗੀ ਜਨਾਬ ਜੀ। ਹੈ ਵੀ ਵਲਾਗ ਦਾ ਹਿੱਸਾ ਹਬੀਬੁੱਲਾ ਕਮਰ, ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ। अस्सलाम वालेकुम जी, ठीक ठाक जी, तुसी सुनाओ। मार साहब आ जाओ। हाँ कुर्सी उधर ली ते हो जो भावें इधर ली, कुर्सी ते फिर तुसी बस ठीक ठीक। और जनाब अल्हम्दुलिल्लाह जी, कैसी तबीयत है जी? लो जी कनेडा वाले माइक है जी। हाँ कनेडा वाले माइक ट्राई करो जी तुसी भी। ये लग गया। कदों पड़े जी? मैं आ गया सी तकरीबन सुबह ही जल्दी इंशाल्लाह, क्योंकि सवेरे सवेरे ही सफ़र किया जा सकता, जिन्नी गर्मी सी ना, ते ये मनसूबा सी भी शाम ਨੂੰ ਜਾਵਾਂਗੇ ਜਾਂ ਸੁਬਹ ਜਾਵਾਂਗੇ। ਹਾਂਜੀ, ਤੇ ਸੁਬਹ ਦਾ ਹੀ ਬਣਾ ਲਿਆ। ਮੈਂ ਕਿਹਾ ਮੌਸਮ ਹੈ ਗਰਮੀਆਂ ਦਾ, ਤੇ ਤੁਸੀਂ ਹੁਣ 5-7 ਦਿਨ ਇੱਥੇ ਆ, ਤੁਹਾਨੂੰ ਕੋਈ ਜੂਸ ਜਾਸ ਪਿਲਾਵਾਂਗੇ। ਹੁਣ ਜੂਸਰ ਲੈ ਕੇ ਆਏ ਕਿਹੜੀ ਹੈ? 3-in-1 ਵਾਲੀ। ਮੈਂ ਕਿਹਾ ਸਰਦੀਆਂ 'ਚ ਗਾਜਰਾਂ ਵਾਲਾ ਵੀ ਚੱਲੂਗਾ। ਜੀ ਟ੍ਰੈਡੀਸ਼ਨਲ ਜੂਸਰ ਹੈ, ਟ੍ਰੈਡੀਸ਼ਨਲ ਜਿਹੜਾ ਪੁਰਾਣਾ ਹੁੰਦਾ ਸੀ। ਉਹ ਡੇਰੇ ਦਾ 2 ਦਫਾ ਜੂਸਰ ਲਿਆ ਘਰ ਵਾਲਿਆਂ ਦਾ, ਜਦੋਂ ਕਿਤੇ ਖਰਾਬ ਕਰੂਪ ਪਵੇ ਇੱਥੋਂ ਚੱਕ ਕੇ ਲੈ ਜਾਂਦੇ ਆ। ਹੁਣ ਤਾਂ ਇਹਦੇ ਬੜੇ ਮਲਟੀ ਯੂਜ਼ ਹੋ ਗਏ ਜੀ। ਹਾਂਜੀ, ਮਤਲਬ ਇੱਕ ਤਾਂ ਅਸੀਂ ਲੱਸੀ ਨਹੀਂ ਜਿਹੜੀ ਦਹੀਂ ਦੀ ਬਣਾਉਂਦੇ, ਉਹ ਵੀ ਇਹਦੇ 'ਚ ਸ਼ੇਕ ਕਰ ਲੈਂਦੀ ਹੈ। ਉਸ ਤੋਂ ਇਲਾਵਾ ਸਰਦੀਆਂ 'ਚ ਅਸੀਂ ਤਾਂ ਸਾਗ ਇਹਦੇ ਤੇ ਬੜਾ ਮਜ਼ਾ ਆਇਆ। ਸਾਗ ਵਿੱਚ ਪਾਣਾ ਜਨਾਬ, ਇਹਨੂੰ ਚਲਾ ਦੇਣਾ, ਉਹ ਬੜੀ ਮੁਸ਼ੱਕਤ ਬਚ ਜਾਂਦੀ ਹੈ। ਹੁਣ ਜ਼ਿਆਦਾਤਰ ਜਿਹੜਾ ਨਾ ਇਹਦੇ ਤੇ ਗ੍ਰੈਂਡ ਹੀ ਕਰਦੇ ਸਾਗ ਨੂੰ। ਬਹੁਤ ਸਾਰੀਆਂ ਛਾਵਾਂ ਜਿਹੜੀਆਂ ਕੁੱਟਣ ਕਟਾਉਣ ਵਾਲੀਆਂ, ਕਈ ਚੀਜ਼ਾਂ ਐਸੀਆਂ ਆ ਜਿਨ੍ਹਾਂ ਦੀ ਨਾ ਮਤਲਬ ਕਹਿ ਲੋ ਯੂਟਿਲਾਈਜੇਸ਼ਨ ਜਿਹੜੀ ਨਾ YouTube ਦੇ ਰਾਹੀਂ ਸਾਨੂੰ ਪਤਾ ਲੱਗੀ। ਮਤਲਬ ਕੋਈ ਵੀ ਚੀਜ਼ ਸੀਗੀ, ਉਹਨਾਂ ਨੇ ਕਿਹਾ ਜੀ ਇਹਨੂੰ ਤੁਸੀਂ ਇਸ ਮਕਸਦ ਇਹ ਜਗਾੜ ਆ, ਅਸਲ ਜਗਾੜ ਕਹਿ ਲੋ ਜਾਂ ਜੋ ਵੀ ਹੈ, ਜਗਾੜ ਆ ਜਿਹੜੇ ਆ। ਵਰਨਾ ਤਾਂ ਸਾਗ ਧਕਾਉਣੇ ਵਾਲਾ ਜਿਹੜਾ ਨਾ ਕੰਮ। ਮਦਰਨੇ ਤੋਂ ਬਗੈਰ ਉਹਦਾ ਟੇਸਟ ਤੇ ਦੂਸਰਾ ਇਹ ਹੈ ਕਿ ਬੜੇ ਦਿਨਾਂ ਤੋਂ ਕੁੰਡੀ ਜਿਹੜੀ ਹੈ ਨਾ, ਉਹ ਜਾਂਦੀ, ਉਹ ਪਾਣੀ ਨਹੀਂ ਪਾਇਆ ਸੀ, ਇਸ ਕਰਕੇ ਉਹਦੇ ਚ ਕੋਈ ਚਟਨੀ। ਹੁਣ 2 ਨਾ ਡੰਡੇ ਲਿਆਂਦੇ ਸੀ, ਉਹ ਹਰ ਬੰਦਾ ਨਾ, ਇਹ ਜੀ 1 ਡੰਡਾ ਹੀ ਕਾਫੀ ਸੀ, 2 ਡੰਡੇ ਕਿਉਂ?
ਵੀ ਜੇ ਇੱਕ ਚ ਸਰਦਾਈ ਬਣਾਣੀ ਹੋਵੇ ਤੇ ਇੱਕ ਚਟਣੀ ਬਣਾਣੀ, ਹੁਣ ਚਟਣੀ ਵਾਲਾ ਸਰਦਾਈ ਤਾਂ ਨਹੀਂ ਨਾ ਲੱਗ ਸਕਦਾ ਹੈ। ਨਹੀਂ ਉਹਦੇ ਦੋ ਮੂੰਹ ਹੁੰਦੇ ਤੇ ਮੂੰਹ ਹੀ ਤਰ੍ਹਾਂ ਹੁੰਦਾ ਹਾਂ। ਉਹ ਨਹੀਂ ਨਹੀਂ ਉੱਪਰਲੇ ਪਾਸੇ ਉਸ ਤਰ੍ਹਾਂ ਜਿਹੜੀ ਉਹ ਮਿੱਠੇ ਵਾਸਤੇ ਹੁੰਦੀ ਹੈ, ਵੈਸੇ ਤਾਂ ਦੂਸਰੀ ਸਾਈਡ ਉਹਦੇ ਹੱਥ ਖਾਨ ਸਾਹਿਬ ਨੇ ਕਿਹਾ ਵੀ ਉਹ ਡੰਡੇ ਦਾ ਵੀ ਲਾਮਾ ਆ ਜਾਣਾ, ਵੀ ਡੰਡਾ ਵੀ ਕੱਲਾ ਆ। ਕੋਈ ਸ਼ਾਇਦ ਜੋੜੇ ਚ ਰੱਖੀਏ ਵੀ ਕੁੱਤਾ ਰੱਖਿਆ ਉਹ ਵੀ ਕੱਲਾ, ਆਪ ਵੀ ਕੱਲੇ ਇਹ ਕੱਲੀ ਡੰਡਿਆਂ ਦਾ ਤਾਂ ਚਲੋ ਜੋੜਾ ਬਣਾ। ਹੋਰ ਮਜ਼ੀਦ ਇਕੱਲੇ ਹੋ ਗਏ ਜੀ। ਕਿਉਂ? ਅੱਗੇ ਉਹੀ ਅਸੀਂ ਗੱਲ ਤੇ ਤੁਹਾਡੇ ਸਾਹਮਣੇ ਵੀ ਉਹ ਰੱਖਦੇ ਰਹਿਣੇ, ਸਭ ਤੁਸੀਂ ਰੱਖੋ ਜੀ। ਮੈਂ ਕਿਹਾ ਵੀ ਮੋਬਾਈਲ ਆ ਨਾ ਜਿਹੜਾ, ਹਾਂਜੀ 8-9 ਵਜੇ ਤੋਂ ਬਾਅਦ ਮੋਬਾਈਲ ਤੇ ਲੈਪਟਾਪ ਇਹ ਕੋਲ ਨਹੀਂ ਰੱਖਿਆ ਕਰਨਾ। ਅੱਛਾ ਜੀ। ਹਾਂ ਇਹ ਮੈਂ ਕਿਹਾ ਇੱਕ ਤਾਂ ਬੰਦਾ ਨਾ ਐਵੇਂ ਦੇਖਦਾ ਰਹਿੰਦਾ ਟਾਈਮ ਕਿੰਨਾ ਹੋ ਗਿਆ, ਇੱਕ ਵੈਸੇ ਹੀ 11-12 ਵਜੇ ਤੱਕ ਨਾ ਹਾਂਜੀ ਇਹ ਲੱਗਾ ਰਹਿੰਦਾ ਵਾ ਬੰਦਾ ਜਿਹੜਾ ਨਾ ਇਸੇ ਕੰਮ ਕਰੇ ਵੀ ਤਾਂ ਕਿ 10 ਵਜੇ ਬੰਦਾ ਨਾ ਆਰਾਮ ਨਾਲ ਸੌਂ ਜੇ ਤੇ ਸਵੇਰੇ 4 ਵਜੇ ਜਿਹੜਾ ਨਾ ਬਗੈਰ ਕਿਸੇ ਤਰੱਦਦ ਤੁਸੀਂ ਕਰਕੇ ਦੇਖ ਲਓਗੇ ਜੇ ਤੁਹਾਡੇ ਕੋਲ ਹੋ ਜਾਵੇ। ਨਹੀਂ ਵੀ ਹੋ ਜੂਗਾ। ਨਹੀਂ ਮੁਸ਼ਕਿਲ ਬਹੁਤ ਔਖਾ, ਬਹੁਤ ਔਖੀ ਗੱਲ ਆ ਹੁਣ ਇਹ। ਬਹੁਤ ਔਖਾ। ਨਹੀਂ ਤੁਸੀਂ ਇਹ ਹਿਸਾਬ ਲਾਓ ਵੀ ਮੇਰੇ ਇਸ ਮੋਬਾਈਲ ਤੇ ਨੈਟ ਨਹੀਂ ਚੱਲਦਾ। ਕਿੰਨੇ ਦਿਨ ਇਹ 20-25 ਦਿਨ ਹੋ ਗਏ ਮੈਂ ਇਹ ਮੋਬਾਈਲ ਤੇ ਨੈਟ, ਮੈਂ ਇਸ ਮੋਬਾਈਲ ਨੈਟ ਤੇ ਲੈਪਟਾਪ ਚਲਾ ਲੈਂਦਾ, ਯਾਨੀ ਕਿ ਜੇ ਮੈਨੂੰ ਕੋਈ ਜ਼ਰੂਰਤ ਹੋਵੇ ਨਾ ਅੱਛਾ ਮੈਂ ਲੈਪਟਾਪ ਤੇ ਦੇਖਦਾ, ਮੈਂ ਇਸ ਮੋਬਾਈਲ ਤੇ ਬਰਾਊਜ਼ਿੰਗ ਨਹੀਂ ਕੀਤੀ। ਅੱਛਾ ਅੱਛਾ। ਹਾਂ ਨਹੀਂ ਵੈਸੇ ਹੀ ਮੇਰਾ ਹੁਣ ਜਿਵੇਂ ਨਾ ਮੇਰਾ ਖਿਆਲ ਆ ਕਿ ਆਪਣਾ ਜਿਹੜਾ ਨਾ ਸਲੀਪ ਸਾਈਕਲ ਹੀ ਬਦਲ ਗਿਆ। ਹਾਂ। ਮੇਰਾ ਤਾਂ ਬਦਲ ਗਿਆ, ਮੈਨੂੰ ਤਾਂ 1-2 ਵਜੇ ਤੋਂ ਪਹਿਲੇ ਨੀਂਦ ਆਂਦੀ ਨਹੀਂ ਹੈ ਤੇ ਤੇਰਾ ਕਿੰਨੇ ਵਜੇ? ਉਸ ਹਾਂਜੀ ਉਹੀ ਨਾ ਚੜਨਾ ਤੇ ਸੋਣਾ, ਮਤਲਬ ਕੰਮ ਦੀ ਮਜਬੂਰੀ ਤੋਂ ਫਿਰ ਪਹਿਲੋਂ ਮੇਰਾ ਵੀ ਇਹ ਲਾਹੌਰ ਮੇਰਾ ਵੀ ਇਹੀ ਹਾਲ ਹੋ ਗਿਆ ਸੀ, ਮੈਂ ਵੀ 4 ਵਜੇ ਹੀ ਸੌਂਦਾ ਸੀ। ਸਹੀ। ਲੇਕਿਨ ਫਿਰ ਉਹ ਆਹਿਸਤਾ ਜਿਹੜਾ ਵਾ ਨਾ, ਮੈਂ ਕਹਿ ਰਿਹਾ ਵੀ ਰਾਤ ਨਾ ਮਤਲਬ ਅਸੀਂ ਆਣਾ ਸੀ ਨਾ, ਹੂੰ ਠੀਕ ਹੈ, ਅਸੀਂ ਸਵੇਰ ਨਿਕਲਣਾ ਸੀਗਾ, ਬੱਚੇ ਆਪਣੀ ਆਪਣੀ ਮਸਰੂਫੀਅਤ ਚ ਲੱਗੇ ਹੋਏ ਸੀ, ਉਹਨਾਂ ਦੀ ਮਾਂ ਜਿਹੜੀ ਆ ਉਹ ਘਰ ਨੂੰ ਕੁੰਜਣ ਚ ਲੱਗੀ ਹੋਈ ਸੀ, ਬੱਚੀਆਂ ਆਪਣੀ ਤਿਆਰੀ ਚ ਲੱਗੀਆਂ ਹੋਈਆਂ ਸੀ। ਅਬਦੁੱਲਾ ਨੂੰ ਤਾਂ ਮੈਂ ਕਿਹਾ ਵੀ ਤੂੰ ਚੁੱਕੇ ਡਰਾਈਵ ਕਰਨੀ ਹੈ ਨਾ, ਤੂੰ ਤਾਂ ਜਾ ਕੇ ਕਮਰੇ 'ਚ ਸੋ ਜਾ, ਉਹਨੂੰ ਤਾਂ ਜ਼ਬਰਦਸਤੀ ਸੁਲਾਇਆ ਆ। ਉਸ ਤੋਂ ਬਾਅਦ ਘੰਟਾ ਦੇਖਿਆ ਤੇ ਮੋਬਾਈਲ ਉਹਦਾ ਔਨ ਸੀ, ਫਿਰ ਉਹਨੂੰ ਮੈਸੇਜ ਕੀਤਾ ਵੀ ਦਾ ਨੈਟ ਆਫ ਕਰ ਤੇ ਸੋ ਜਾ। ਆਪ ਮੈਂ ਟਿਲ ਲਾ ਲਿਆ ਖਾਨ ਸਾਹਿਬ ਵੀ, ਨਾ ਤਾਂ ਲੈਪਟਾਪ ਪੈਕ ਕਰਕੇ ਬੈਗ 'ਚ ਪਾ ਲਿਆ ਸੀਗਾ, ਕੱਲਾ ਮੋਬਾਈਲ ਸੀਗਾ, ਵੀ ਉਹਨੂੰ ਵੀ ਦੇਖ ਦੇਖ ਕੇ ਥੱਕ ਗਏ ਜਨਾਬ, ਨੀਂਦ ਨਹੀਂ ਆਈ ਜੀ। 1:30 ਵੱਜ ਗਿਆ, ਅਖੀਰ ਟਿਲ ਲਾ ਲਿਆ ਜੀ ਕਿ ਕਿਉਂਕਿ ਕਿਸ ਤਰ੍ਹਾਂ ਆਵੇ ਨੀਂਦ ਪਈ ਜਦੋਂ ਇੱਕ ਰੂਟੀਨ ਹੀ ਹੋਰ ਬਣੀ ਹੋਈ ਹੈ। ਨਾਲੇ ਦੱਸੋ ਕਿ ਉਹ ਕੋਈ ਵੀ ਰੂਟੀਨ ਆ ਨਾ ਜਿਹੜੀ, ਹਾਂਜੀ ਉਹ ਇੱਕ ਦਿਨ 'ਚ ਨਹੀਂ ਚੇਂਜ ਹੁੰਦੀ ਹੈ, ਉਹ 2-4 ਦਿਨਾਂ 'ਚ ਜਿਹੜਾ ਵਾ ਨਾ, ਹਫ਼ਤੇ 'ਚ ਮੈਨੂੰ ਲੱਗਦਾ ਕਿ ਸਾਡਾ ਜਿਸਮ ਵੀ ਨਾ ਆਦੀ ਹੋ ਜਾਂਦਾ ਆ, ਬਾਇਓਲੋਜੀ ਅਡਾਪਟ ਕਰਦਾ ਨਾ, ਬਾਇਓ ਕਲਾਕ ਜਿਹੜਾ ਵਾ ਨਾ ਹਾਂ। ਉਹ ਸੈੱਟ ਹੋ ਗਿਆ ਉਹਦੇ ਤੇ। ਇਹ ਅਸਲ 'ਚ ਇੱਕ ਜਿਸਮ 'ਚ ਵੀ ਤਾਂ ਲੱਗਿਆ ਹੁੰਦਾ ਨਾ ਕਲਾਕ ਜਿਹੜਾ ਵਾ, ਉਹ ਹੁਣ ਇੰਨੇ ਸਾਲਾਂ ਤੋਂ ਬਾਅਦ ਉਹ ਐਡਜਸਟ ਹੋ ਚੁੱਕਿਆ। ਲੇਕਿਨ ਉਹ ਕੋਈ ਵੀ ਚੀਜ਼ ਹੋਵੇ ਉਹਦੀ ਰੀਐਡਜਸਟਮੈਂਟ ਤਾਂ ਜਿਹੜੀ ਆ ਨਾ, ਲੇਕਿਨ ਹੈ ਵੈਸੇ ਅਨਨੈਚੁਰਲੀ। ਹਾਂ ਇਹ ਡਿਫਾਲਟ ਟਾਈਮ ਤੇ ਆਏਗਾ ਹੀ ਨਾ, ਜੇਕਰ ਬੰਦਾ ਚਾਹਵੇ ਨਹੀਂ ਚਾਹੇ। ਯਾਰ ਮੇਰੇ ਨਾ 3 ਦੋਸਤ ਨੈਸ਼ਨਲ ਬੈਂਕ ਦੇ ਮੈਨੇਜਰ, ਚੰਗੀ ਬ੍ਰਾਂਚਾਂ ਦੇ, ਇਸਲਾਮਾਬਾਦ ਦੀ ਬ੍ਰਾਂਚ ਦੇ ਮੈਨੇਜਰ, ਬਲੂ ਏਰੀਆ ਦੇ, ਜਦੋਂ ਤੱਕ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਨੂੰ ਇੱਕ ਕਿਸਮ ਦਾ ਜ਼ਬਰਦਸਤੀ ਮੋਬਾਈਲ ਨਹੀਂ ਨਾ ਰੱਖਤਾ, ਉਦੋਂ ਤੱਕ ਉਹਨਾਂ ਨੇ ਮੋਬਾਈਲ ਨਹੀਂ ਰੱਖਿਆ। ਚੌਧਰੀ ਰਿਆਜ਼, ਤਹਿਸੀਨ ਨਾਸਰ, ਉਸਨੇ ਵੀ ਮੋਬਾਈਲ ਯਾਨੀ ਕਿ ਜਿਹੜਾ ਵਾ ਨਾ ਕੋਈ ਨਹੀਂ, ਜਿਹੜਾ ਉਹਨੂੰ ਵੀ ਜਦੋਂ ਇਹਨਾਂ ਨੇ ਬੈਂਕ ਵਾਲਿਆਂ ਨੇ ਕੰਪੈਲ ਕੀਤਾ ਨਾ ਵੀ ਤੁਸੀਂ ਮੋਬਾਈਲ ਲਓ ਜੀ, ਕੋਈ ਮਸਲਾ ਹੋ ਜੇ, ਇਸ ਤਰੀ ਇੱਕ ਹੋਰ ਸਾਡੇ ਦੋਸਤ ਉਹ ਵੀ ਜਿਹੜਾ ਉਹਨਾਂ ਨੇ ਵੀ ਨਹੀਂ ਮੋਬਾਈਲ ਜਿਹੜਾ ਨਾ ਰੱਖਿਆ। ਬਹੁਤ ਰਸੇ ਦਾ ਉਹ ਕਹਿੰਦੇ ਯਾਰ ਹੁਣ ਮੇਰਾ ਤਾਂ ਨਹੀਂ ਖਿਆਲ ਹੈਗਾ ਵੀ ਮੈਂ ਵੀ ਹੁਣ ਇਹਦੇ ਨਾਲ ਐਡਜਸਟ ਹੁੰਦਾ ਜਾ ਰਿਹਾ ਵੀ, ਮਤਲਬ ਮੈਂ ਹੁਣ ਇਸ ਦਫਾ ਆਪਣੀ ਕਲਾਸ ਨੂੰ ਨਾ ਜੀ, ਮੈਂ 4ਥੇ ਸਮੈਸਟਰ ਦੇ ਵਿੱਚ ਜਾ ਕੇ ਨਾ ਤੇ AI ਸ਼ੁਰੂ ਕਰਵਾਉਣਾ। ਹਾਂ ਵੀ ਤੁਸੀਂ AI ਤੋਂ ਮਦਦ ਲੈਣੀ ਆ 4ਥੇ 'ਚ ਜਾ ਕੇ। 4ਥੇ ਤੱਕ ਅਸੀਂ ਆਪਣੀ ਮੈਂਟਲ ਮਸਲ ਬਣਾਣੇ, ਪ੍ਰੋਗਰਾਮਿੰਗ ਦੇ ਵਿੱਚ, ਥਿੰਕਿੰਗ ਦੇ ਵਿੱਚ, ਠੀਕ ਹੈ ਨਾ, ਕਿ ਤੁਹਾਡਾ ਦਿਮਾਗ ਚੱਲਣਾ ਸ਼ੁਰੂ ਹੋਵੇ। ਉਸ ਤੋਂ ਬਾਅਦ ਅਸੀਂ ਫਿਰ ਨਾ ਉਸਨੂੰ ਇਹਨੂੰ ਬਤੌਰ ਹੈਲਪਰ ਦੇ ਯੂਜ਼ ਕਰਾਂਗੇ, ਜ਼ਿਆਦਾ ਅੱਛਾ ਹੋਏਗਾ। ਲੇਕਿਨ ਬੱਚੇ ਨਹੀਂ ਰਿਸਪੌਂਡ ਕਰ ਰਹੇ ਹਨ ਜੀ। ਮੇਰਾ ਖਿਆਲ ਹੈ ਹਰ ਸਾਲ ਮੈਨੂੰ ਇੱਕ ਸਮੈਸਟਰ ਪਿੱਛੇ ਆਉਣਾ ਪੈਂਦਾ ਜੀ। ਪਹਿਲੇ ਮੈਂ 6ਵੇਂ 'ਚ ਸੀ ਬੱਚਿਆਂ ਨੂੰ ਕਹਿੰਦਾ ਸੀ, ਫਿਰ ਮੈਂ 5ਵੇਂ ਤੇ ਆਇਆ, ਤੇ ਪਿਛਲੇ ਸਾਲ ਮੈਂ 4ਥੇ ਤੇ ਆਇਆ, ਐਤਕੀ ਹੁਣ ਨਾ ਜੀ ਮੈਂ 2ਰੇ ਤੇ ਆ ਗਿਆ। ਅੱਛਾ ਹੁਣ ਆ ਜਿਹੜੀ ਜੰਗ ਸੀ ਨਾ, ਬੜੇ ਲੋਕੀ ਹੈਰਾਨ ਆ ਕਿ ਈਰਾਨ ਨੇ ਨਾ, ਉਹਨਾਂ ਲਈ ਬੜਾ, ਅਸਲ 'ਚ ਲੋਕੀ ਸਮਝਦੇ ਆ ਕਿ ਈਰਾਨ ਕੋਈ ਮਜ਼ਹਬੀ ਜੀ ਸਟੇਟ ਆ, ਇਹ ਨਹੀਂ ਕਿ ਮੈਥ ਦੇ 올림픽 'ਚ। अस्सलाम वालेकुम। हाँ वैसे पुत्र क्या हाल है? ठीक है। क्या हाल है? ਤੇ ਉਹ ਮੈਥ ਦੇ 올림픽 'ਚ ਬੜਾ ਅੱਛਾ ਸਕੋਰ ਆ ਈਰਾਨੀਆਂ ਦਾ। ਫਿਜ਼ਿਕਸ 'ਚ ਫਿਜ਼ਿਕਸ ਦੀ ਰੈਂਕਿੰਗ 'ਚ ਈਰਾਨੀ ਬਹੁਤ ਅੱਛੇ ਆ।
ਮੈਥ ਚ ਫਰਾਂਸ ਦਾ ਬੜਾ ਅੱਛਾ ਹੈ। ਔਰ ਇਹ ਜਿਹੜੇ ਯਾਨੀ ਕਿ ਮੁਲਕ ਹੈ ਨਾ ਚੀਜ਼ਾਂ ਦੇ ਉੱਥੇ ਹੀ ਅਕਸਰ ਚ ਥਿੰਕਿੰਗ ਦਾ ਰਿਸਰਚ ਮੈਨੂੰ ਦਾ ਮੈਂ ਇਰਫਾਨ ਇਹਦੇ ਤੇ ਬਿਹਤਰ ਰੋਸ਼ਨੀ ਪਾ ਸਕਦਾ। ਹੈਕਿੰਗ ਦੇ ਵਿੱਚ ਇਰਾਨੀਅਨ ਦਾ ਕੈਸਾ ਹੈ ਸਕੋਪ? ਕਾਫੀ ਅੱਛੀ ਹੈ, ਲੇਕਿਨ ਉਹਨਾਂ ਨੂੰ ਐਕਸਪੋਜ਼ਰ ਨਹੀਂ ਹੈ ਉतना। ਹਾਂ ਯਾਨੀ ਕਿ ਜਿਹੜੇ ਚਾਈਨੀ ਹੈ ਨਾ, ਹੁਣ ਚਾਈਨੀਜ਼ ਆ, ਤੁਹਾਨੂੰ ਉਹ ਵੈਲ ਰਿਨਾਊਂਡ ਨਹੀਂ ਮਹਿਸੂਸ ਹੋਣਗੇ। ਹਾਂ ਰਸ਼ੀਅਨ ਜਿਹੜੇ ਆ ਉਹ ਨਹੀਂ ਅੱਗੇ ਆਉਣਗੇ, ਕਿਉਂਕਿ ਅਸੀਂ ਨਾ ਇੰਗਲਿਸ਼ ਸਪੀਕਿੰਗ ਜਿਹੜੇ ਉਹ ਜ਼ਿਆਦਾ ਗਲੋਰੀਫਾਈ ਕਰੇ ਹੋਏ ਆ। ਅੱਛਾ ਮਤਲਬ ਉਹਨਾਂ ਦੇ ਸਟੈਟਸ ਐਸੀ ਕੋਈ ਰਿਸਰਚ ਐਕਸਟਰਾਆਰਡੀਨਰੀ ਨਹੀਂ ਹੋਏਗੀ, ਲੇਕਿਨ ਉਹ ਹਰ ਤੁਹਾਨੂੰ ਵੱਡੇ YouTube ਚੈਨਲ ਤੇ ਉਹੀ ਇੰਟਰਵਿਊ ਦਿੰਦੇ ਨਜ਼ਰ ਆਣਗੇ। ਹਰ ਪੋਡਕਾਸਟ 'ਚ ਉਹ ਬੈਠੇ ਆ, ਹਰ ਚੈਨਲ ਉਹਨਾਂ ਨੂੰ ਪ੍ਰਾਇੋਰਟੀ ਦੇ ਰਿਹਾ, ਨਿਊਜ਼ ਆ ਚਾਹੇ। ਇਰਾਨੀਅਨ ਜਿਹੜੇ ਆ ਨਾ ਉਹ ਉਸ ਤਰ੍ਹਾਂ ਉਹ ਨਹੀਂ ਹੈ, ਨਿਗਾਹ 'ਚ ਨਹੀਂ ਹੈ। ਰਸ਼ੀਅਨ ਹੁਣ ਤੁਸੀਂ ਸੋਚ ਸਕਦੇ ਹੋ ਵੀ ਰਸ਼ੀਅਨ ਇੰਨੇ ਪਿੱਛੇ ਹੋਣੇ ਵੀ ਤੁਸੀਂ ਟੌਪ 500 'ਚ ਇੱਕ ਨਜ਼ਰ ਨਹੀਂ ਆਉਂਦਾ ਅੱਛਾ ਉਹ। ਲੇਕਿਨ ਉਹ ਕੀ ਕਰਦੇ ਆ ਵੀ ਉਹ ਇੱਕ ਮੈਂਟੈਲਿਟੀ ਬਣ ਗਈ ਉਹਨਾਂ ਦੀ, ਜਿਹੜਾ ਇੰਗਲਿਸ਼ ਸਪੀਕਿੰਗ ਹੈ ਆ ਉਹ ਅੱਛਾ ਹੋਣਾ। ਅਸਲ 'ਚ ਇਹ ਨਹੀਂ, ਇਹ ਹੈ ਨਹੀਂ, ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹੈ। ਨਹੀਂ ਇਰਾਨੀਅਨ ਦੇ ਬਾਰੇ ਤਾਂ ਮੈਂ ਚੁੱਕੇ ਪੜਿਆ ਵੀ ਹੈ ਮੇਰਾ ਕਿਤੇ। ਉਹਨਾਂ ਨਾਲ ਇਹਦਾ ਇੰਟਰੈਕਸ਼ਨ ਨਹੀਂ ਹੈ, ਕਿਉਂਕਿ ਇੱਕ ਕੱਟ ਆਫ ਜੇ ਹੈ। ਉਹਦੀ ਇੱਕ ਵਜ੍ਹਾ ਵੀ ਹੈ ਨਾ, ਦੇਖੋ ਨਾ ਇੱਕ ਬੰਦਾ ਇੱਕ ਇਰਾਨੀਅਨ ਹੈ ਜਿਹੜਾ ਜਾਂ ਹੈਕਰ ਆ, ਉਹਦਾ ਟਾਰਗੇਟ ਹੀ ਅਮਰੀਕਾ ਹੈ। ਹਾਂ ਯਾਨੀ ਉਹ ਬਲੈਕ ਹੈਟ 'ਚ ਕਾਫੀ ਜ਼ਿਆਦਾ। ਬਲੈਕ ਹੈਟ ਦੀ ਮੈਂ ਗੱਲ ਕਰ ਰਿਹਾ ਵੀ ਰਸ਼ੀਅਨ ਵੀ ਬਲੈਕ ਹੈਟ ਦੇ ਵਿੱਚ ਹੀ ਆ। ਚਲੋ ਅਸੀਂ ਤਾਂ ਬੇਸਿਕਲੀ ਹੈਕਿੰਗ ਦੀ ਗੱਲ ਕਰ ਰਹੇ ਹਾਂ, ਹਾਂ, ਉਹਦੀ ਐਕਸਪਰਟਿਜ਼ ਹਾਂ ਮਹਾਰਤ ਉਹ ਦੀ ਤਾਂ ਗੱਲ ਫਿਰ ਦੇਖਣਾ ਨਾ ਕਿ ਉਹ ਕਿੱਥੇ ਕਿਸ ਤਰ੍ਹਾਂ ਨੈਗੇਟਿਵ ਪੋਜ਼ਿਟਿਵ ਤੋਂ ਬਾਅਦ ਵਾਲੀ ਗੱਲ ਹੈ। ਹੁਣ ਅਸੀਂ ਇੱਕ ਕਿਸਮ ਦਾ ਜਿਹੜੇ ਨਾਰਥ ਕੋਰੀਅਨ ਉਹਨਾਂ ਨੂੰ ਅਸੀਂ ਸਮਝਦੇ ਹਾਂ ਕਿ ਪਤਾ ਨਹੀਂ ਕਿੰਨੇ ਪਿੱਛੇ ਆ, ਤੇ ਪਤਾ ਹੁਣ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਹੈਕਿੰਗ ਗਰੁੱਪ ਆ ਲਜ਼ਾਰਸ, ਉਹਨਾਂ ਦਾ ਹੈ। ਲਾਸਟ ਈਅਰ ਉਹਨਾਂ ਨੇ $1 ਬਿਲੀਅਨ ਉਹ ਜਿਹੜਾ ਗੋਲੂ ਆ ਕਿਮ ਜੋਨ ਉਨ ਕੇ ਕਿਆ ਨਾਮ ਆ, ਉਹਨੂੰ $1 ਬਿਲੀਅਨ ਉਹਨੂੰ ਗਿਫਟ ਦਿਆ ਵੀ ਤੂੰ ਤੇਰੀ ਮਿਹਰਬਾਨੀ ਸਾਨੂੰ ਤੋਂ ਫੜੀਨ ਨਹੀਂ ਦਿੰਦਾ। ਹਾਂ ਵੀ ਉਹਨਾਂ ਨੇ ਕਿਤਨੀ ਕੁ ਉਹਨਾਂ ਨੇ ਹੈਕਸ ਕਰੀਆਂ ਹੋਣੀਆਂ ਇੱਕ ਸਾਲ ਦੇ। ਨਾਲੇ ਦੇਖੋ ਨਾ ਜਿਹੜਾ ਮੁਲਕ ਕੋਲ ਇੰਨੀ ਅੱਛੀ ਮਿਜ਼ਾਈਲ ਦੀ ਟੈਕਨੋਲੋਜੀ ਆ ਹੈ, ਉਹ ਖੋਤੀ ਰੇੜੀਆਂ ਚਲਾਣੇ ਵਾਲੇ ਤਾਂ ਕੋਈ ਨਹੀਂ ਨਾ ਹਨ ਵੀ। ਮਿਜ਼ਾਈਲ ਜਿਨ੍ਹਾਂ ਨੇ ਬਣਾਏ ਆ ਉਹ ਕੋਈ ਟੈਕ ਦੇ ਸਿਰ ਤੇ ਹੀ ਬਣਾਏ ਆ ਨਾ, ਤੇ ਇਹ ਪੈਸ਼ਨ ਵੀ ਉਹਨਾਂ ਦਾ ਕਾਊਂਟ ਕਰਦਾ ਹੈ। ਹੁਣ ਚੀਨੀ ਜਿਹੜੇ ਆ ਉਹ ਅਗਰ ਤੁਸੀਂ ਦੇਖ ਲਓ ਇਸ ਟਾਈਮ ਜਿਹੜੇ ਰਿਸਰਚ ਪੇਪਰ ਜਿਹੜੇ ਚੱਲ ਰਹੇ ਆ ਨਾ, ਜਿਹੜਾ ਸਟੈਮ ਕਹਿੰਦੇ ਵੀ ਸਾਇੰਸ ਟੈਕਨੋਲੋਜੀ ਤੇ ਮੈਥ ਵਗੈਰਾ, ਇਹਦੇ 'ਚ ਕਹਿੰਦੇ ਕੋਈ 70-80% ਤੋਂ ਉੱਪਰ ਜ਼ਿਆਦਾ ਪੇਪਰ ਰਿਸਰਚ ਪੇਪਰ ਜਿਹੜੇ ਆ ਨਾ ਚਾਈਨੀਜ਼ ਦੇ ਪਬਲਿਸ਼ ਹੋ ਰਹੇ ਆ। ਲਾਸਟ ਇੱਕ ਪਾਨ ਟੂ ਔਨ ਨਾਮ ਦਾ ਕੰਪੀਟੀਸ਼ਨ ਹੁੰਦਾ ਹੈ, ਉਹਦੇ ਵਿੱਚ ਨਾ ਜਿਹੜੇ ਪਹਿਲੇ ਨੰਬਰ ਤੇ ਆਇਆ ਨਾ ਔਰੰਜ ਸਾਈ ਉਹਨੂੰ ਕਹਿੰਦੇ ਆ। ਔਰੰਜ ਨੂੰ ਵੈਸੇ ਮੇਰੇ ਖਿਆਲ ਉਹਨੇ ਨਾਲ ਲਾਇਆ ਹੋਇਆ, ਸਾਈ ਦੇ ਨਾਮ ਤੋਂ ਜਾਣਦੇ ਆ ਉਹਨੂੰ। 500,000 ਸਮਥਿੰਗ ਉਹਨੂੰ ਹੋਇਆ, ਤੇ ਉਹਨੂੰ ਜਦੋਂ ਪੁੱਛਿਆ ਨਾ ਵੀ AI ਦਾ ਕਿਸ ਕੋਲ, ਮੈਂ ਮੈਨੂਅਲ ਕਰਿਆ ਸਾਰਾ। ਅੱਛਾ ਉਹਦਾ ਕੰਪੀਟੀਸ਼ਨ AI ਯੂਜ਼ਰਸ ਨਾਲ ਸੀ। ਉਹਨੇ ਕਿਹਾ ਵੀ ਇਤਨੀ ਕੁ ਲਈ ਆ ਵੀ ਬਾਜ਼ੂਕਾਤ ਕੁਝ ਫਾਈਲਾਂ ਜਿਹੜੀਆਂ JS ਫਾਈਲਸ ਜਾਂ ਟੈਕਸਟ ਫਾਈਲਸ ਜਿਹੜੀਆਂ ਉਹਨਾਂ ਨੂੰ ਪਾਰਸ ਕਰਨ ਵਾਸਤੇ ਤਾਂ ਮੈਂ ਇਸਤੇਮਾਲ ਕਰਦਾ ਸੀ, ਲੇਕਿਨ ਐਨਾਲਾਈਜ਼ ਕਰਨ ਵਾਸਤੇ ਨਹੀਂ ਇਸਤੇਮਾਲ ਕੀਤਾ AI ਨੂੰ। ਮਿਸਾਲ ਤੁਸੀਂ ਕਹਿ ਦਿੰਦੇ ਵੀ ਇਹਦੇ ਵਿੱਚ ਫਲਾਂ ਜਿਹੜਾ ਇਨਪੁਟ ਪੈਰਾਮੀਟਰ ਉਹ ਕਿਹੜੀ ਕਿਹੜੀ ਜਗ੍ਹਾ ਤੇ ਇਸਤੇਮਾਲ ਹੋਇਆ, ਇਤਨਾ ਪਾਰਸ ਕਰਨ ਵਾਸਤੇ ਇਸਤੇਮਾਲ ਕਰਦਾ ਸੀ। ਉਹਦਾ ਲੈਵਲ ਦੇਖੋ ਵੀ ਉਹ AI ਵਾਲਿਆਂ ਨਾਲ ਕੰਪੀਟ ਕਰ ਰਿਹਾ ਔਰ ਫਸਟ ਤੇ ਉਹ। ਹਾਂਜੀ ਬਿਲਕੁਲ ਇੱਕ ਬੜੀ ਮਸ਼ਹੂਰ ਮੇਮ ਆ ਵੀ ਇੱਕ ਵਾਰੀ ਉਹ ਨਾ ਅਮਰੀਕਨਾਂ ਨੇ ਚਾਈਨੀਜ਼ ਜਿਹੜੀ ਮੈਥ ਕੰਪੀਟੀਸ਼ਨ ਹੈ ਚਾਈਨੀਜ਼ ਨੂੰ ਹਰਾਇਆ ਸੀ, ਤੇ ਲੇਕਿਨ ਉਹ ਜਿਹੜੇ ਜਦੋਂ ਉਹਨਾਂ ਦੀ ਤਸਵੀਰ ਦੇਖੀ ਸੀ ਨਾ, ਉਹ ਸਾਰੇ ਜਿਹੜੇ ਅਮਰੀਕਨ ਟੀਮ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਸਾਰੇ ਚਾਈਨੀਜ਼ ਸੀ। ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਆ ਉੱਥੇ ਚਾਈਨਾ, ਉਹ ਸਾਰੇ ਚਾਈਨੀਜ਼ ਸੀ ਜਿਨ੍ਹਾਂ ਨੇ ਚਾਈਨਾ ਨੂੰ ਡਿਫੀਟ ਕਰਿਆ। ਬਲਕਿ ਤੁਸੀਂ ਤਾਂ ਕੰਪਿਊਟਰ ਪੜ੍ਹਾਉਂਦੇ ਆ, ਮੈਥ ਨਾ ਵੀ ਹੁੰਦਾ ਵਾ। ਮੈਥ ਦੇ ਇੱਕ ਬੜੇ ਅੱਛੇ ਟੀਚਰ ਹੈ ਪਾਕਿਸਤਾਨੀ, ਉਹਨਾਂ ਦਾ ਨਾਮ ਤਾਂ ਨਹੀਂ ਮੇਰੇ ਆ ਰਿਹਾ ਜ਼ਿਹਨ 'ਚ, ਬੜੇ ਇੰਟਰਨੈਸ਼ਨਲੀ ਸਦਾ। ਉਹ ਕਹਿੰਦੇ ਕਿ ਮੈਥ ਪੇਪਰ ਤੇ ਪੜ੍ਹਨੇ ਜਾਂ ਸਮਝਣੇ ਵਾਲੀ ਚੀਜ਼ ਹੀ ਨਹੀਂ ਹੈ। ਮੈਥ ਨੂੰ ਸਮਝਾਉਣਾ ਹੀ ਜਿਹੜਾ ਵਾ ਨਾ ਫਿਜ਼ੀਕਲੀ ਜਿਹੜਾ ਵਾ ਨਾ ਚਾਹੀਦਾ ਵਾ ਹੈ। ਹੁਣ ਅਸੀਂ ਉਹ ਕਹਿ ਦਿੰਦੇ ਆ ਵੀ ਉਹ ਪੈਰੀਮੀਟਰ ਹੈ ਜਾਂ ਏਰੀਆ ਹੈ ਆ ਤੇ ਇਹ ਰੈਕਟੈਂਗਲ ਆ, ਯਾਨੀ ਕਿ ਜਦੋਂ ਹਰ ਚੀਜ਼ ਮੌਜੂਦ ਆ ਤੁਸੀਂ ਉੱਥੋਂ ਦਿਖਾ ਕੇ ਯਾਨੀ ਕਿ ਜਿਹੜਾ ਵਾ ਨਾ ਉਹ ਕਰਦੇ ਉਹ ਕਰੋਗੇ ਤੇ ਉਦੋਂ ਨਿਆਣਿਆਂ ਮੈਨੂੰ ਯਾਦ ਆ ਖਾਨ ਸਾਹਿਬ ਕਿ ਨਾ ਜਦੋਂ ਸ਼ਾਮ ਨੂੰ ਮਾਂ-ਬਾਪ ਦੇ ਨਾਲ ਲੇਟੀ ਦਾ ਸੀ ਨਾ ਚਾਰਪਾਈ ਦੇ ਉੱਤੇ, ਮਤਲਬ ਵਿਹੜੇ 'ਚ ਜਿਵੇਂ ਮੰਜੀਆਂ ਪਈਆਂ ਆ, ਤੇ ਉਦੋਂ ਕਿਹੜਾ ਇੱਕ ਤਾਂ ਡਰਾਮਾ ਹੁੰਦਾ ਸੀ 8 ਤੋਂ 9, ਉਹ ਡਰਾਮਾ ਦੇਖ ਲਿਆ। ਉਸ ਤੋਂ ਬਾਅਦ 9 ਤੋਂ ਬਾਅਦ ਜਦੋਂ ਤੁਸੀਂ ਸੋਣਾ ਨਾ, ਜਿਹੜੇ ਉਹ 15 ਮਿੰਟ ਜਾਂ 20 ਮਿੰਟ ਜਾਂ ਅੱਧਾ ਘੰਟਾ ਤੁਸੀਂ ਉਹ ਪੱਖਾ ਲਾ ਕੇ ਜਾਂ ਹਨੇਰੇ ਦੇ ਵਿੱਚ ਜਿਹੜੀ ਲਾਈਟ ਬੁਝਾ ਕੇ ਜਿਹੜੀ ਸੌਣ ਤੋਂ ਪਹਿਲੇ ਦੀ ਮਸ਼ਕ ਹੁੰਦੀ ਸੀ, ਉਹਦੇ ਵਿੱਚ ਖਾਨ ਸਾਹਿਬ ਜਾਂ ਤਾਂ ਕੋਈ ਦੁਆਵਾਂ ਮਾਂ ਸਿਖਾਉਂਦੀ ਹੁੰਦੀ ਸੀਗੀ ਵੀ ਸੌਣ ਦੀ ਦੁਆ ਆਇਆ ਤੇ ਖਾਣ ਦੀ ਆਇਆ, ਜਾਂ ਕੋਈ ਕਹਾਣੀ ਸੁਣਾਣੀ ਹੁੰਦੀ ਸੀ ਉਹਨਾਂ ਨੇ,
ਜਾਂ ਉਹਨਾਂ ਨੇ ਉਹ ਪਾਣੀਆਂ ਹੁੰਦੀਆਂ ਸੀ ਕੀ ਉਹਨੂੰ ਕਹਿੰਦੇ ਹੁੰਦੇ ਸੀਗੇ ਬਾਤਾਂ ਹਾਂ ਹਾਂ ਅਸੀਂ ਉਹਨੂੰ ਕਹਾਣੀ ਕਹਿੰਦੇ ਸੀ ਨਹੀਂ ਉਹਨੂੰ ਕੋਈ ਹੋਰ ਲਫ਼ਜ਼ ਬੋਲਦੇ ਪਹਿਲੀ ਤਾਂ ਉਰਦੂ ਦਾ ਹੋ ਗਿਆ। ਬੁਝਾਰਤ ਬੁਝਾਰਤ ਵੀ ਉਰਦੂ ਦਾ ਹੋ ਗਿਆ ਸਾਡੇ ਮਤਲਬ ਆਪਣੇ ਕਲਚਰ ਦੇ ਵਿੱਚ ਨਾ ਉਹਦਾ ਮਤਲਬ ਬਾਤਾਂ ਵੀ ਬਾਤ ਹੀ ਕਹਿੰਦੇ ਸੀ ਬਾਤ ਵੀ ਤੁਹਾਡੀ ਹੈ ਜੀ। ਹਾਂ ਬਾਤ ਸਾਡੇ ਜ਼ਿਲ੍ਹਾ ਹਿਸਾਰ ਦੀ ਨਾ ਕੋਈ ਹੋਰ ਹਾਂ ਕਹਾਣੀ ਅਸੀਂ ਕਹਿੰਦੇ ਨੇ ਹਾਂ ਕਹਾਣੀ ਪਾਵਾਂ ਇੰਜ ਕਰਕੇ ਨਾ ਵੀ ਜਾਂ ਮੈਂ ਤੁਹਾਨੂੰ ਕਹਾਣੀ ਪਾਣਾ ਮੇਰੇ ਵਾਲਦ ਸਾਹਿਬ ਨਾ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਉਹ ਮੇਰੇ ਮੈਥ ਦੇ ਟੀਚਰ ਉਹੀ ਹੈ ਮੈਨੂੰ ਜਿਹੜੀ ਕੋਈ ਥੋੜੀ ਬਹੁਤੀ ਮੈਂ ਕਹਿੰਦਾ ਵੀ ਕੋਈ ਇੰਟੈਲੀਜੈਂਸ ਮਿਲੀ ਹੈ ਨਾ ਉਹਨਾਂ ਵੱਲੋਂ ਹੀ ਮਿਲੀ ਹੈ ਇਨਹੈਰੀਟੈਂਸ 'ਚ ਵੀ ਮਿਲੀ ਹੈ ਤੇ ਮੈਨੂੰ 8ਵੀਂ ਤੱਕ ਮੈਥ ਉਹਨਾਂ ਨੇ ਪੜਾਇਆ ਜੀ ਆਪ ਉਹ 5 ਪਾਸ ਸੀਗੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਜੋ ਕੁਝ ਤੁਹਾਡਾ 6ਵੀਂ 7ਵੀਂ 'ਚ ਹੈ ਨਾ ਇਹ ਅਸੀਂ 5ਵੀਂ ਤੱਕ ਦੀ ਮੈਥ 'ਚ ਪੜਿਆ ਹੋਇਆ ਹਾਂ ਉਹਨਾਂ ਨੂੰ ਅਲਜਬਰਾ ਨਹੀਂ ਸੀ ਆਉਂਦਾ ਹੈ ਅਲਜਬਰਾ ਉਦੋਂ ਕਿਤੇ 9ਵੀਂ 10ਵੀਂ 'ਚ ਸ਼ੁਰੂ ਹੁੰਦਾ ਸੀ ਅਲਜਬਰਾ ਅਸਲ 'ਚ ਬੁਨਿਆਦੀ ਤੌਰ ਤੇ ਇੱਕ ਅਲੱਗ ਸਾਇੰਸ ਆ ਹਾਂ ਜਿਹੜਾ ਅਰਿਥਮੈਟਿਕ ਆ ਨਾ ਹਾਂ ਉਹ ਹੋਰ ਆ ਅਲਜਬਰਾ ਤੇ ਕੈਲਕੂਲਸ ਜਿਓਮੈਟਰੀ ਚੱਲਦਾ ਮੇਰਾ ਹਾਲ ਸ਼ਾਇਦ ਨਹੀਂ ਅਲਜਬਰਾ ਵਾ ਹਾਂ ਅਲਜਬਰਾ ਅੱਗੇ ਫਿਰ ਇਹਦੇ ਤੋਂ ਯਾਨੀ ਕਿ ਜਿਹੜਾ ਨਾ ਟ੍ਰਿਗਨੋਮੈਟਰੀ ਜਿਓਮੈਟਰੀ ਵਗੈਰਾ ਉਹ ਮੈਨੂੰ ਜਨਾਬ ਕਹਿੰਦੇ ਸੀ ਕਿ ਚੱਲ ਦੱਸ ਸਕੇ ਇੱਕ ਮਾਲਟਾ 3 ਰੁਪਏ ਦਾ ਹੈ ਤੇ ਜੇ ਤੂੰ 6 ਮਾਲਟ ਲੈਣੇ ਹੋਏ ਕਿੰਨੇ ਦੇ ਹੋਣਗੇ ਹਾਂ ਸੁੱਤੇ ਪਿਆਂ ਨੂੰ ਸਵਾਲ ਕਰਨਾ ਅੱਬਾ ਜੀ ਨੂੰ ਪਹਾੜਾ ਪੜ੍ਹ ਕੇ ਦੱਸਣਾ ਜੀ 18 ਰੁਪਏ ਦੇ ਹੋਣਗੇ ਅੱਛਾ ਜੇ ਦਰਜਨ ਮਾਲਟੇ ਜਿਹੜੇ ਆ ਉਹ 60 ਰੁਪਏ ਦੇ ਆ ਤੇ ਦੱਸ ਇੱਕ ਮਾਲਟਾ ਕਿੰਨੇ ਦਾ ਹੋਊਗਾ ਠੀਕ ਹੈ ਜੀ ਲੋ ਅੱਜ ਤੁਸੀਂ 8ਵੀਂ ਪਾਸ ਬੱਚੇ ਨੂੰ ਇਸ ਸੈਂਸ ਦੇ ਵਿੱਚ ਪੁੱਛ ਕੇ ਦੇਖ ਲਓ ਮੇਰਾ ਨਹੀਂ ਖਿਆਲ ਕਿ ਉਹ ਪਹਿਲਾਂ ਤਾਂ ਪੁੱਛਣਗੇ ਦਰਜਨ ਕੀ ਹੁੰਦੀ ਹਾਂ ਅੱਛਾ ਹੁਣ ਨਾ ਉਹਦੀ ਇੱਕ ਤੁਹਾਨੂੰ ਮੇਰੇ ਯਾਨੀ ਕਿ ਜਿੱਥੇ ਤੱਕ ਜ਼ਾਤੀ ਹੈ ਆ ਜਿਹੜਾ 20 ਵਾਲਾ ਸਿਸਟਮ ਆ ਨਾ ਕਹਿੰਦੇ ਕਿੰਨੀਆਂ 20 ਉਹਦੀ ਵਜ੍ਹਾ ਇਹ ਆ 5 ਤੇ 5 10 5 ਪੈਰ ਦੀਆਂ 20 ਉਂਗਲੀਆਂ ਯਾਨੀ ਕਿ ਇਹਨਾਂ ਉਂਗਲੀਆਂ ਤੋਂ ਜਿਹੜਾ ਨਾ 20 ਵਾਲਾ ਸਿਸਟਮ ਆ ਇਹ ਕਾਊਂਟਿੰਗ ਤਕਰੀਬਨ ਹਰ ਬੰਦੇ ਨੂੰ ਆਉਂਦੀ ਸੀ ਨਾ 20 ਵਾਲੀ ਤੇ ਦਰਜਨ ਜਿਹੜੀ ਆ ਨਾ ਯਾਨੀ ਕਿ 3 3 4 4 ਤੀਏ 12 ਹੈ ਇਹ ਯਾਨੀ ਕਿ ਹਾਂ ਅੰਗੂਠਾ ਗਿਣਨ ਵਾਸਤੇ ਫਿਰ ਜਿਹੜਾ ਬਾਬਲੀਆਂ ਦਾ ਨਿਜ਼ਾਮ ਆ ਬਾਬਲੀ ਕੌਣ ਇਰਾਕ ਚ ਉਹ ਪੁਰਾਣੀ ਤਹਿਜ਼ੀਬ ਜਿੱਥੋਂ ਸ਼ੁਰੂ ਹੋਇਆ ਉੱਥੋਂ ਆ ਜਿੱਥੋਂ ਪਹਿਲੀ ਵਾਰੀ ਲਫ਼ਜ਼ ਸੁਣਿਆ ਹੈ ਬਾਬਲ ਹਾਂ ਬੈਬਲੋਨ ਸੁਣਿਆ ਹੋਵੇ ਸ਼ਾਇਦ ਬੇਬੀਲੋਨ ਅੱਛਾ ਜਿਹੜੀ ਡਿਕਸ਼ਨਰੀ ਹੁੰਦੀ ਸੀ ਹਾਂ ਨਹੀਂ ਇਹ ਮੈਸੋਪੋਟੇਮੀਆ ਹੈਗਾ ਦਰਿਆ ਦਜਲਾ ਤੇ ਫਰਾਤ ਦਾ ਜਿੰਨੀਆਂ ਪੁਰਾਣੀਆਂ ਤਹਿਜ਼ੀਬਾਂ ਵਾ ਨਾ ਉੱਥੋਂ ਹੀ ਇਹ ਹੈ ਆ ਸਾਰਿਆਂ ਤੋਂ ਪਹਿਲੇ ਤਾਂ ਉਹ ਹੈ ਆ ਸਮੀਰੀ ਜਿਹੜੇ ਆ ਹਾਂ ਸੁਮਾਰੀਅਨ ਸਮੀਰੀ ਆ ਸਾਡੇ ਉਰਦੂ ਵਾਲੇ ਹਿਸਾਬ ਵਿੱਚ ਜਿਹੜਾ ਵਾ ਨਾ ਉਹ ਹੈ ਆ ਉਹਨਾਂ ਤਹਿਜ਼ੀਬਾਂ 'ਚ ਆ ਜਿਹੜਾ 60 ਮਿੰਟ ਤੇ 60 ਵਾਲਾ ਜਿਹੜਾ ਨਾ ਸਿਸਟਮ ਇਹ ਉਹਨਾਂ ਨੇ ਕੱਢਿਆ ਅੱਛਾ ਹੈ ਉਹ 60 ਵਾਲਾ ਉਹਦੇ 'ਚ ਵੀ ਉਹ 60 ਜਿਹੜਾ ਨਾ ਇਸ ਤਰ੍ਹਾਂ ਹੀ ਸੀ ਬਣਾਏ ਆ ਹੱਥਾਂ ਪੈਰਾਂ ਵਾਲੇ ਸਿਸਟਮ ਤੋਂ ਯਾਨੀ ਕਿ 60 ਵਾਲਾ ਜਿਹੜਾ ਵਾ ਨਾ ਹੈ ਸੀ ਉਹ 60 ਬਣਦੇ ਆ ਪੋਰ ਜੇ ਗਿਣੀ ਹਾਂ ਪੋਰ 15 ਹੱਸਦੇ ਆ ਇਹੀ ਤਾਂ 12 ਤੇ 2 14 ਇਸ ਤਰ੍ਹਾਂ ਕਰਕੇ ਨਾ ਉਹਦੇ 'ਚ ਉਹ 60 ਵਾਲੇ ਸਿਸਟਮ ਤੇ ਆ ਵੀ 60 ਮਿੰਟ ਹੋਣਗੇ 60 ਸੈਕਿੰਡ ਹੋਣਗੇ ਤੇ ਉਹ ਫਿਰ ਇਸ ਤਰ੍ਹਾਂ ਫਿਰ 12 ਮਹੀਨੇ ਹੈ ਉਸ ਸਾਰੇ ਯਾਨੀ ਕਿ ਜਿੰਨੇ ਵੀ ਮੈਥ ਦੇ ਸਿਸਟਮ ਨਾ ਉਹ ਇੱਥੋਂ ਹੀ ਯਾਨੀ ਕਿ ਜਿਹੜਾ ਵਾ ਨਾ ਚੱਲਦੇ ਆ ਕਿਤੋਂ ਯਾਨੀ ਕਿ ਇਨਸਾਨੀ ਜਿਸਮ ਦੇ ਨਾਲ ਹੀ ਉਹਨਾਂ ਦਾ ਤਲਕ ਆ ਹੈ ਕਿਤੋਂ ਦੂਰੋਂ ਨਹੀਂ ਯਾਨੀ ਕਿ ਪਹਾੜਾਂ ਤੋਂ ਨਹੀਂ ਕੋਈ ਲੱਥੇ ਹੈ ਇੰਟੈਲੀਜੈਂਸ ਦਾ ਤਲਕ ਵੀ ਮੈਥ ਨਾਲ ਹਾਂ ਜਿਹਨੂੰ ਮੈਥ ਜਿਤਨੀ ਅੱਛੇ ਤਰੀਕੇ ਨਾਲ ਤੇ ਆਸਾਨ ਤਰੀਕੇ ਨਾਲ ਸਮਝ ਆਉਂਦੀ ਹੈ ਹਾਂ ਉਹ ਉਤਨਾ ਹੀ ਬੰਦਾ ਆਈਕਿਊ ਵੀ ਉਹਦਾ ਬਿਹਤਰ ਹੁੰਦਾ ਆ ਇੰਟੈਲੀਜੈਂਟ ਵੀ ਹੁੰਦਾ ਸਮਾਰਟ ਵਰਕਿੰਗ ਜਿਹੜਾ ਅੱਜ ਕੱਲ ਹੈ ਨਾ ਕਿ ਵਰਕ ਸਮਾਰਟ ਨਾਟ ਹਾਰਡ ਹਾਂ ਕਿ ਜੀ ਤੁਸੀਂ ਸਮਾਰਟ ਵਰਕ ਕਰੋ ਹਾਰਡ ਵਰਕ ਦਾ ਹੁਣ ਜ਼ਮਾਨਾ ਨਹੀਂ ਹੈ ਰਿਚਰਡ ਫਾਈਮਨ ਕਹਿੰਦਾ ਨਾ ਕਿ ਜਿਹੜੀ ਮੈਥ ਇੱਕ ਮਿੰਟ ਜ਼ਰਾ ਤੁਹਾਡੀ ਆਵਾਜ਼ ਨਹੀਂ ਪਹੁੰਚਣੀ ਹਾਂਜੀ ਮੈਂ ਰਿਚਰਡ ਫਾਈਮਨ ਕਹਿੰਦਾ ਨਾ ਵੀ ਜਿਹੜੀ ਮੈਥ ਆ ਨਾ ਇਹ ਜਿਹੜੀ ਆ ਨਾ ਨੇਚਰ ਦੀ ਲੈਂਗੁਏਜ ਆ ਅੱਛਾ ਵੀ ਇਹ ਤੁਸੀਂ ਔਰ ਅਗਰ ਤੁਹਾਨੂੰ ਇਹ ਪੜ੍ਹਦਿਆਂ ਸਵਾਦ ਹੀ ਨਾ ਆ ਰਿਹਾ ਤੁਸੀਂ ਗਲਤ ਬੰਦੇ ਕੋ ਪੜ੍ਹ ਰਹੇ ਹਾਂਜੀ ਬਿਲਕੁਲ ਤੁਸੀਂ ਹਰ ਜ਼ਬਰਦਸਤ ਹਰ ਚੀਜ਼ ਯਾਨੀ ਅਗਰ ਸਮਝ ਨਹੀਂ ਆ ਰਹੀ ਹੈ ਤੇ ਸਮਝਾਉਣ ਵਾਲੇ ਦਾ ਰੌਲਾ ਆ ਇਹ ਤਾਂ ਸਮਝ ਆਉਣ ਵਾਲੀ ਹੈ ਹੁਣ ਮੈਨੂੰ ਇਰਦ ਗਿਰਦ ਹੈ ਨਾ ਸਾਰੇ ਨੇਚਰ 'ਚ ਹੀ ਹੈ ਗੱਲ ਹੁਣ ਜਿੰਨੀ ਮੈਨੂੰ ਉਹ ਜੀ ਕਹਿੰਦਾ ਨਾ ਫਿਜ਼ਿਕਸ ਸੁਣਨ ਤੇ ਪੜ੍ਹਨ 'ਚ ਸਵਾਦ ਆਉਂਦਾ ਮੇਰੇ ਫੇਵਰੇਟ ਜਿਹੜੇ ਟੀਚਰ ਬੰਦੇ ਆ ਉਹ ਸਾਰੇ ਫਿਜ਼ੀਸ਼ੀਅਨ ਆ ਮੈਂ ਕਹਿੰਦਾ ਵੀ ਉਹ ਮੈਨੂੰ 8ਵੀਂ 9ਵੀਂ 10ਵੀਂ 'ਚ ਕੋਈ ਫਿਜ਼ਿਕਸ ਪੜ੍ਹਾਉਣ ਵਾਲਾ ਬੰਦਾ ਹੀ ਨਹੀਂ ਲੱਭਾ ਜਿਹੜਾ ਮੈਂ ਹੈਕਰ ਬਣ ਗਿਆ ਵੀ ਤੁਸੀਂ ਮੈਨੂੰ ਲੱਭ ਕੇ ਤਾਂ ਮੈਂ ਕੰਪਿਊਟਰ 'ਚ ਆ ਗਿਆ ਹੋ ਸਕਦਾ ਕਿ ਮੈਨੂੰ ਫਿਜ਼ਿਕਸ ਵਾਲਾ ਇਤਨਾ ਚੰਗਾ ਲੱਭਦਾ
ਤੇ ਸ਼ਾਇਦ ਇਹ ਮੇਰੀ ਕਹਿੰਦੇ ਆ ਸੈਕੰਡ ਮੈਰਿਜ ਹੁੰਦੀ, ਹੈਕਿੰਗ ਜਿਹੜੀ ਆ ਫਸਟ ਜਿਹੜੀ ਆ ਉਹ ਫਿਜ਼ਿਕਸ ਹੁੰਦੀ। ਹਾਂ ਵੈਸੇ ਨਵੇਂ ਮਹਿਮਾਨ 2 ਜੀ ਨਵੇਂ ਮਹਿਮਾਨ ਲੈ ਕੇ ਆਇਆ ਵੈਸੇ ਤੇ ਇਹ ਨਾ ਖਰਗੋਸ਼ ਤੇ ਮੈਂ ਕਦੋਂ ਦਾ ਦੇਖ ਰਿਹਾ ਆਲੇ ਦੁਆਲੇ ਨੂੰ ਲੰਗੀ ਫਿਰੀ ਜਾ ਰਿਹਾ, ਮੈਂ ਕਿਹਾ ਪਤਾ ਨਹੀਂ ਇਹ ਜੋੜਾ ਆਇਆ ਜੀ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਵਾਹ। ਤੇ ਨਹੀਂ ਨਹੀਂ ਮੋਬਾਈਲ ਨੂੰ ਨਹੀਂ ਮੋਬਾਈਲ ਨੂੰ ਨਹੀਂ ਕੁਝ ਵੀ ਕਹਿੰਦੇ, ਨਹੀਂ ਨਹੀਂ ਐਡਾ ਨਹੀਂ ਇਹਨਾਂ ਦੀ ਲੱਤ ਐਡੀ ਇੱਕ ਉਹ ਹੋਰ ਤਾਂ ਨਹੀਂ ਵੜਦੇ ਨਹੀਂ ਚੈੱਕ ਕਰ ਲਓ ਮੂੰਹ ਜਾ। ਰਾਣਾ ਸਾਹਿਬ ਮੇਰਾ ਹੁੰਦੇ ਅੱਛਾ ਮੈਂ ਉਹ ਮੈਥ ਦੀ ਥੋੜੀ ਜੀ ਗੱਲ ਕਰ ਲਾਂ ਹੈ। ਮੈਥ ਕਹਿੰਦੇ ਨਾ ਵੀ ਇਹ ਮਦਰ ਆਫ ਆਲ ਸਾਇੰਸਸ ਅੱਛਾ ਹੈ, ਯਾਨੀ ਕਿ ਸਾਰੀ ਸਾਇੰਸਾਂ ਜਿਹੜੀਆਂ ਨਾ ਮੈਥ ਤੋਂ ਹੀ ਚੱਲਦੀਆਂ ਵਾ। ਔਰ ਮੈਥ ਮੈਨੂੰ ਸਾਡੇ ਡਬਲ ਮੈਥ ਪੜ੍ਹਦੇ ਸੀ ਨਾ ਅਸੀਂ, ਸਾਡੇ ਇੱਕ ਸੀਨੀਅਰ ਨੇ ਉਹਨੂੰ ਕਿਹਾ ਨਾ ਕੀ ਪੜ੍ਹਦੇ ਮੈਂ, ਉਹਨੇ ਕਿਹਾ ਯਾਰ ਬੜਾ ਚੰਗਾ ਸਬਜੈਕਟ ਆ, ਪਰ ਅਸੀਂ ਬਦਕਿਸਮਤੀ ਨਾਲ ਉਦੋਂ ਤੱਕ ਯਾਨੀ ਕਿ ਜਿਹੜਾ ਵਾ ਨਾ ਕੋਈ ਚੰਗੇ ਸਬਜੈਕਟ ਵਾਲੇ ਉਹਨੇ ਕਿਹਾ ਇਹ ਤਾਂ ਮਸਲੇ ਹੀ ਜ਼ਿੰਦਗੀ ਦੇ ਸਾਰੇ ਜਿਹੜੇ ਆ ਨਾ। ਉਹ ਫਿਰ ਬਾਅਦ ਜਦੋਂ ਲੌਜਿਕ ਆ ਕੇ ਇਹ ਉਹ ਜਿਹੜਾ ਵਾ ਸੈਟ ਥਿਊਰੀ ਤੇ ਗ੍ਰਾਫ ਥਿਊਰੀ, ਫਿਰ ਪਤਾ ਲੱਗਿਆ ਕਿ ਯਾਰ ਮੈਥ ਤਾਂ ਕਿਸ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਨਾ ਆਸਾਨ ਕਰਦਾ ਵਾ। ਤੇ ਵਾਕਈ ਉਹਦੇ 'ਚ ਕਹਿੰਦੇ ਵੈਸੇ ਵੀ ਇਹ ਹੈ ਕਿ ਕਹਿੰਦੇ ਸਬਜੈਕਟ ਬੋਰ ਨਹੀਂ ਹੁੰਦੇ, ਇਹ ਟੀਚਰ ਬੋਰ ਹੁੰਦੇ ਆ, ਟੀਚਰ ਉਹਨੂੰ ਬੋਰ ਕਰ ਦਿੰਦੇ ਆ ਯਾਰ ਬੋਰ ਕਰ। ਤੇ ਮੈਥ ਤਾਂ ਜਿਸ ਵੀ ਬੰਦੇ ਦਾ ਜਿਹੜਾ ਵਾ ਨਾ, ਉਹ ਸਾਡੇ ਇੱਕ ਦੋਸਤ ਸੀ ਨਈਮੁਰ ਰਹਿਮਾਨ, ਹੁਣ ਬਹੁਤ ਅਰਸਾ ਪਹਿਲੇ ਕੈਨੇਡਾ ਚਲੇ ਗਏ। FSC 'ਚ ਥੋੜਾ ਮੈਥ ਸੀ ਨਾ, ਉਹ ਦਰਮਿਆਨਿਆਂ ਤੋਂ ਨੀਚੇ ਸੀ। ਜਦੋਂ BSc 'ਚ ਡਬਲ ਮੈਥ ਹੋਇਆ ਨਾ, ਉਹ ਚੰਗੇ ਸਟੂਡੈਂਟਾਂ ਸੀ। ਬਾਅਦ 'ਚ ਫਿਰ ਕੰਪਿਊਟਰ 'ਚ ਕਾਇਦ ਆਜ਼ਮ ਯੂਨੀਵਰਸਿਟੀ ਚਲੇ ਗਏ, ਫਿਰ ਉਹ ਬਹੁਤ ਹੀ ਅੱਛੇ ਸਟੂਡੈਂਟਾਂ ਸੀ ਉੱਥੇ, ਕਿਉਂਕਿ ਸਾਰੀ ਫਿਰ ਲੌਜਿਕ ਵਾਲਾ ਜਿਹੜੀ ਹੈ ਨਾ ਗੱਲ ਆ ਗਈ। ਤੇ ਮੇਰਾ ਵੈਸੇ ਜਿਹੜਾ ਨਾ ਜੀ ਮੈਥ ਦੇ ਵਾਲੇ ਨਾਲ ਇੱਕ ਜ਼ਾਤੀ ਤਜਰਬਾ ਹੈ। ਅਗਰ ਕੋਈ ਬੰਦਾ ਤੁਹਾਡਾ ਆਪਣਾ ਤੁਹਾਨੂੰ ਮੈਥ ਸਮਝਾਵੇ, ਹਾਂ ਉਹ ਚਾਹੇ ਤੁਹਾਡਾ ਕੋਈ ਵੱਡਾ ਭਰਾ ਆ, ਚਾਹੇ ਵੱਡੀ ਵਾਲਦਾ ਭੈਣ ਛੋਟੀ ਭੈਣ ਨੂੰ, ਜਾਂ ਮਾਂ ਪੁੱਤਰ ਨੂੰ ਜਾਂ ਧੀ ਨੂੰ ਸਮਝਾਵੇ, ਜਾਂ ਬਾਪ ਆਪਣੇ ਬੇਟੇ ਨੂੰ ਜਾਂ ਬੇਟੀਆਂ ਨੂੰ ਸਮਝਾ, ਉਸ ਤੋਂ ਅੱਛਾ ਕੋਈ ਕੰਬੀਨੇਸ਼ਨ ਨਹੀਂ। ਹਾਂ ਜਿੰਨੀ ਕੁ ਤੁਸੀਂ ਉਹਨੂੰ ਪੜ੍ਹਾਓਗੇ, ਜਿੰਨੀ ਕੁ ਤੁਹਾਨੂੰ ਆਂਦੀ ਆ ਉਨੀ ਕੁ ਤੁਸੀਂ ਉਹਨੂੰ ਕਰਾਓਗੇ, ਔਰ ਉਹਨੂੰ ਜਦੋਂ ਆ ਜਾਏਗੀ ਨਾ, ਤੁਸੀਂ ਸਾਰੀ ਜ਼ਿੰਦਗੀ ਨਾ ਆਪਣੇ ਉਸ ਬੱਚੇ ਦੇ ਬਾਰੇ ਤੁਹਾਨੂੰ ਕਦੀ ਪ੍ਰੈਡਿਕਟ ਕਰਦੇ ਆ, ਕਦੀ ਸਮਝਦੇ ਹੋਇਆ ਮੁਸ਼ਕਿਲ ਨਹੀਂ। ਤੁਹਾਨੂੰ ਪਤਾ ਹੋਊਗਾ ਕਿ ਇਹ ਗੱਲ ਇਹਨੂੰ ਸਮਝ ਆ ਗਈ ਹੋਣੀ ਹੈ, ਇਹ ਸਿਸਟਮ ਇਹਦੀ ਸਮਝ ਵਿੱਚ ਨਹੀਂ ਆਇਆ ਹੋਣਾ। ਮੇਰਾ ਭਾਣਜਾ ਨਾ, ਹਾਂਜੀ ਉਹ ਮੇਰੀ ਛੋਟੀ ਸਿਸਟਰ, ਉਹ ਉਹਨੂੰ ਛੋਟੇ ਹੁੰਦੇ ਨਾ ਯਾਨੀ ਕਿ ਪਹਾੜੇ ਪੂੜੇ ਇਸ ਤਰ੍ਹਾਂ, ਯਾਨੀ ਕਿ ਜਿਸ ਤਰ੍ਹਾਂ ਕਹਾਣੀ ਲੋਰੀਆਂ ਹੈਗੀਆਂ, ਤੇ ਉਹ ਬੜਾ ਮੈਥ, ਉਹ ਛੋਟਾ ਜਿਹਾ ਸੀ ਨਾ, ਉਹਨੂੰ ਪੁੱਛਦੇ ਸੀ ਨਾ 18 ਨਾ ਕਿੰਨੇ ਹੁੰਦੇ ਆ, ਜਾਂ 32 ਜ਼ਰਬੇ 36 ਕਿੰਨੇ ਆ, ਯਾਨੀ ਕਿ ਉਹ ਬੜੀ ਤੇਜ਼ੀ ਨਾਲ। ਉਹ ਹੁਣ ਨਾ CA ਕਰ ਰਿਹਾ ਵਾ, ਮਾਸ਼ਾਅੱਲਾ। ਤੇ ਪਹਿਲਾ ਉਸਦਾ ਯਾਨੀ ਕਿ ਉਹ ਇੰਟਰ ਹੋ ਗਿਆ ਵਾ, ਤੇ ਆਰਟੀਕਲ ਮੇਰਾ ਖਿਆਲ ਆ ਬੰਦਿਆਂ ਨੇ ਕਹਿਣਾ ਵੀ ਚੰਗਾ ਪ੍ਰੋਫੈਸਰ ਆਇਆ, ਪਤਾ ਨਹੀਂ ਤੁਸੀਂ ਕੀ ਗੱਲਾਂ ਕਰ ਰਹੇ ਸੀਗੇ, ਮੈਂ ਤੁਹਾਨੂੰ ਨਹੀਂ ਹਾਂ ਹਾਂ ਇਹਨੂੰ ਹੀ ਕਹਿੰਦੇ ਆ ਜੀ ਸੋਬਤ। ਅੱਛਾ ਦੇਖੋ ਅਸੀਂ ਦੋਨੇ ਜਣੇ ਬੈਠੇ ਸੀ, ਅਸੀਂ ਆਪਣੇ ਹਿਸਾਬ ਦੇ ਵਿੱਚ ਲੱਗੇ ਹੋਏ ਸੀਗੇ, ਜਿਹੜੀਆਂ ਨੇਚਰ ਇਹ ਉਹ, ਤੁਹਾਡਾ ਪੈਰ ਪਿਆ, ਇਲਮੀ ਗੁਫ਼ਤਗੂ ਹੋ ਗਈ। ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਨਾ ਰਿਆਜ਼ੀ ਸਮਝਾਉਣ ਵਾਲੀ, ਮੈਂ ਕਹਿੰਦਾ ਸਮਝਾਵੇ ਕੋਈ ਵੀ, ਜੇ ਬੰਦਾ ਅਗਲੇ ਦੀ ਜ਼ੁਬਾਨ ਹੀ ਸਮਝਾਵੇ ਨਾ, ਤੇ ਮੈਂ ਹਾਂ ਵੀ ਉਹ ਕਿਹੜੀ ਜ਼ੁਬਾਨ ਸਮਝਦਾ। ਹਾਂਜੀ ਇਹ ਜੇ ਸਮਝਾਉਣ ਵਾਲਾ ਇਹ ਸਮਝ ਗਿਆ ਨਾ ਵੀ ਅਗਲਾ ਬੰਦਾ ਕਿਹੜੀ ਜ਼ੁਬਾਨ ਸਮਝਦਾ, ਤੇ ਮੈਂ ਇਹੀ ਕਹਿ ਰਿਹਾ ਨਾ ਵੀ ਸਭ ਤੋਂ ਅੱਛਾ ਅਸੀਂ ਇੱਕ ਭੈਣ ਭਰਾ ਤੇ ਨਹੀਂ ਉਹ ਮੈਨੂੰ ਪਤਾ ਵੀ ਮੇਰੇ ਮੁੰਡੇ ਨੂੰ ਕਿਵੇਂ ਸਮਝ ਆਣੀ ਹੈ ਤੇ ਕਿੰਨੀ ਸਮਝ ਆਣੀ, ਮੈਂ ਉਸ ਹਿਸਾਬ ਨਾਲ ਉਹਨੂੰ ਸਮਝਾਵਾਂ। ਬਿਲਕੁਲ ਇਸੇ ਤਰ੍ਹਾਂ ਉਹ ਬੜਾ ਅੱਛਾ ਇੱਕ ਜਿਹੜਾ ਨਾ ਕੰਬੋ ਬਣਦਾ ਹੈ। ਠੀਕ ਹੈ ਇਹ ਆਵਾਜ਼ ਵਾਲਾ ਮਸਲਾ ਤੁਹਾਡਾ ਸਾਲਵ ਹੋ ਗਿਆ ਜਿਹਨਾਂ ਨਾਲ? ਇਹ ਹੁਣ ਜੀ ਇਹ ਵੀਡੀਓ ਹੁਣ ਬਣ ਜੂਗੀ ਨਾ, ਇਹ ਦੇਖਦੇ ਆ ਵੀਡੀਓ, ਇਹਦੇ ਵਿੱਚ ਇੱਥੇ ਸਾਡੀ ਪਹਿਲੀ ਵੀਡੀਓ ਆ, ਤੇ ਅਲਹਮਦੁਲਿਲਾ ਇਹ ਠੀਕ ਹੀ ਹੋਊਗੀ, ਇਹਦੇ ਚ ਕੋਈ ਉਹ ਨਹੀਂ। ਬਾਕੀ ਜੀ ਆਇਆਂ ਨੂੰ ਰਹਿਮੇ ਸ਼ਾਹ ਦੇ ਵਿੱਚ ਸਤ ਬਿਸਮਿਲ੍ਲਾ। ਹੁਣ ਸਾਡੀ 7-8 ਵੀਡੀਓ ਉਮੀਦ ਆ, ਨਹੀਂ ਰੋਜ਼ਾਨਾ ਬਣਾਣੀ ਜੀ ਵੀਡੀਓ ਹਾਂਜੀ, ਖੁਸ਼ ਸ਼ਕਲ ਬਣਨਗੀਆਂ, ਕੋਈ ਖੁਸ਼ ਸ਼ਕਲ ਬਣ ਜਾਣਗੀਆਂ, ਤੇ ਫਿਰ ਬਣ ਵੀ ਜ਼ਿਆਦਾ ਤਾਦਾਦ ਜਾਣਗੀਆਂ। ਨਹੀਂ ਇਸ ਵਾਸਤੇ ਜੀ ਆਇਆਂ ਨੂੰ ਜਾਰੀ ਰੱਖਿਆ ਕਰੋ ਜੀ। ਹਾਂਜੀ, ਤੇ ਬਾਕੀ ਜੀ ਸ਼ਾਮਾਂ ਹੋ ਗਈਆਂ, ਮੇਰਾ ਹੁਣ ਵੇਲਾ ਹੋ ਗਿਆ ਜੀ ਡੇਰੇ ਜਾਣ ਦਾ, ਧਾਰ ਕੱਢਣੀਆਂ ਜਾ ਕੇ। ਤੇ ਸਾਡਾ ਤੇ ਤੁਹਾਡਾ ਸਾਥ ਸੀਗਾ ਜੀ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ, ਤੇ ਮਿਲਾਂਗੇ ਜੀ ਇੱਕ ਨਵੀਂ ਵੀਡੀਓ ਦੇ ਨਾਲ। ਤੇ ਪੱਕੀ ਗੱਲ ਆ ਵੀ ਅਗਲੀ ਵੀਡੀਓ ਜਿਹੜੀ ਆ ਉਹ ਖਾਣ ਪਕਾਣ ਦੀ ਜਾਂ ਕੋਈ ਮਸ਼ਰੂਬ ਦੀ ਹੋਊਗੀ ਹੈ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਜੀ, ਦੁਆਵਾਂ ਦੇ ਵਿੱਚ ਯਾਦ ਰੱਖਿਓ। ਰੱਬ ਰੱਖੇ।